ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪਹਿਲਾਂ ਵਾਂਗੀ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ ਤੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ ਉਸ ਤੇ ਆਪਾਂ ਗੱਲਬਾਤ ਕਰਾਂਗੇ। ਸੁਸ਼ੀਲ ਦੋਸਾਂਝ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਮੂੰਹ 'ਚ ਚੰਡੀਗੜ੍ਹ ਚੜਿਆ ਹੋਇਆ ਤੇ ਚੰਡੀਗੜ੍ਹ ਨਿਕਲਣ ਲੱਗਾ ਸੀ, ਪਰ ਮੈਂ ਤੁਹਾਨੂੰ ਦੱਸਦਾ ਕਿ ਬਿਲਕੁਲ ਨੇੜੇ ਤੁਹਾਡੇ ਯੂਨੀਵਰਸਿਟੀ ਤੋਂ ਇਸ ਵਕਤ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਤੇ ਕੱਲ ਅਸੀਂ ਤੁਹਾਡੇ ਰੇਡੀਓ ਸਟੇਸ਼ਨ ਤੋਂ ਗੱਲ ਕਰਾਂਗੇ। ਅੱਜ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਯੂਨੀਵਰਸਿਟੀ ਤੋਂ। ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿਵੇਂ ਹਰ ਵਾਰ ਅਸੀਂ ਕਰਿਆ ਕਰਦੇ ਹਾਂ, ਬਹੁਤ ਜ਼ਰੂਰੀ ਚਰਚਾ। ਖਬਰਾਂ ਤਾਂ ਬਹੁਤ ਹੁੰਦੀਆਂ ਨੇ, ਹਰ ਖਬਰ ਦੇ ਉੱਤੇ ਵੱਖਰੀ ਚਰਚਾ ਕੀਤੀ ਜਾ ਸਕਦੀ ਹੈ, ਪਰ ਬਹੁਤ ਜ਼ਰੂਰੀ ਕੁਝ ਮਸਲੇ ਹੁੰਦੇ ਆ ਜਿਹੜੇ ਖਬਰ ਤੋਂ ਵੀ ਜ਼ਿਆਦਾ ਖਬਰ ਦੇ ਆਰ ਪਾਰ ਦੇਖਣ ਵਾਲੇ ਹੁੰਦੇ ਆ। ਉਹਨਾਂ ਦੇ ਉੱਤੇ ਚਰਚਾ ਅੱਜ ਅਸੀਂ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਹਰ ਵਾਰ ਵਾਂਗ ਬਲਵਿੰਦਰ ਜੀ। ਅਤੇ ਸੁਸ਼ੀਲ ਜੀ, ਤੁਸੀਂ ਵੱਖ-ਵੱਖ ਸ਼ਹਿਰਾਂ ਦੇ ਨਾਂ ਸਾਡੇ ਸਰੋਤਿਆਂ ਨੂੰ ਦੱਸ ਰਹੇ ਆ, ਪਰ ਇਹ ਜ਼ਰੂਰ ਤੁਹਾਨੂੰ ਅਸੀਂ ਪੁੱਛਦੇ ਹਾਂ ਕਿ ਜਿਹੜੇ ਕੰਮ ਆਏ ਹੋਏ ਆ, ਪੰਜਾਬੀ ਕਾਨਫਰੰਸ ਹੋਈ ਆ, ਕਾਫੀ ਵੱਡੀ ਕਾਨਫਰੰਸ ਹੋਈ ਆ ਫਰੀਜ਼ਨੋ ਸ਼ਹਿਰ ਦੇ ਵਿੱਚ, ਉਸ ਦਾ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ? ਬਹੁਤ ਮਹੱਤਵਪੂਰਨ ਸਵਾਲ ਹੈ ਇਹ। ਵਿਸ਼ਵ ਪੰਜਾਬੀ ਕਾਨਫਰੰਸ ਭਾਰਤ ਤੋਂ ਬਾਹਰ ਜਾਂ ਪੰਜਾਬ ਤੋਂ ਬਾਹਰ ਇਹ ਕਾਨਫਰੰਸਾਂ ਕਰਾਉਣ ਦਾ ਸਿਲਸਿਲਾ ਅਸਲ ਦੇ ਵਿੱਚ 1980 ਤੋਂ ਚੱਲਿਆ। ਸਭ ਤੋਂ ਪਹਿਲਾਂ ਪੰਜਾਬ ਤੋਂ ਬਾਹਰ ਜਾਂ ਭਾਰਤ ਤੋਂ ਬਾਹਰ ਪੰਜਾਬੀ ਲੇਖਕਾਂ ਨੂੰ, ਪੰਜਾਬੀ ਵਿਦਵਾਨਾਂ ਨੂੰ, ਪੰਜਾਬੀ ਬੁੱਧੀਜੀਵੀਆਂ ਨੂੰ ਇਕੱਠੇ ਕਰਕੇ ਇੱਕ ਜਿਹੜੀ ਵਿਸ਼ਵ ਕਾਨਫਰੰਸ ਕਰਾਈ ਗਈ ਉਹ ਬਰਤਾਨੀਆ 'ਚ ਕਰਾਈ ਗਈ ਸੀ 1980 ਦੇ ਵਿੱਚ, ਜਦੋਂ ਸ਼ੇਰ ਜਗਜਾਂਗਲੀ ਤੇ ਹੁਣ ਮੈਗਜ਼ੀਨ ਦੇ ਐਡੀਟਰ ਰਹੇ ਮੇਰੇ ਨਾਲ ਜਿਹੜੇ ਅਵਤਾਰ ਜੰਡਿਆਲਵੀ ਹੋਰੀ ਤੇ ਇਸੇ ਤਰ੍ਹਾਂ ਸਾਥੀ ਲੁਧਿਆਣਵੀ, ਇਹਨਾਂ ਲੋਕਾਂ ਨੇ ਔਰਗਨਾਈਜ਼ ਕੀਤੀ ਸੀ ਉਹ ਵਿਸ਼ਵ ਪੰਜਾਬੀ ਕਾਨਫਰੰਸ 1980 ਦੇ ਵਿੱਚ। ਤੇ ਉਹ ਕਾਨਫਰੰਸ ਦੀ ਖੂਬਸੂਰਤੀ ਇਹ ਸੀ ਵੀ ਉਹ ਇੱਕ ਦੋ ਦਿਨ ਨਹੀਂ, ਉਹ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਕੰਟੀਨਿਊ ਚੱਲਦੀ ਰਹੀ 15 ਦਿਨ ਵਾਸਤੇ। ਤੇ ਪੰਜਾਬੀ ਦੇ ਬਹੁਤ ਵੱਡੇ ਰਾਈਟਰ ਉਸ ਵੇਲੇ ਜਸਵੰਤ ਕੰਵਲ ਤੋਂ ਲੈ ਕੇ ਸੰਤ ਸਿੰਘ ਸੇਖੋਂ ਤੱਕ ਤੇ ਫਿਰ ਰਘਵੀਰ ਸਿਰਜਣਾ, ਵਰਿਆਮ ਸੰਧੂ, ਯਾਨੀ ਜਿੰਨੇ ਵੀ ਟੌਪ ਦੇ ਰਾਈਟਰਸ ਸੀਗੇ ਉਸ ਵੇਲੇ ਪੰਜਾਬੀ ਦੇ, ਉਹ ਸਾਰੇ ਉਸ ਕਾਨਫਰੰਸ ਦੇ ਵਿੱਚ ਹਾਜ਼ਰ ਸੀ। ਉਸ ਕਾਨਫਰੰਸ ਨੇ ਬਹੁਤ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਬਹੁਤ ਸੰਜੀਦਗੀ ਨਾਲ ਵਿਚਾਰਾਂ ਵੀ ਕੀਤੀਆਂ। ਤੇ ਪਹਿਲੀ ਵਾਰ ਪੰਜਾਬੀ ਦਾ ਲੇਖਕ ਆਪਣੇ ਮੁਲਕ ਤੋਂ ਬਾਹਰ ਆ ਕੇ ਜਿੱਥੇ ਉਹ ਵਿਚਾਰ ਚਰਚਾ 'ਚ ਉਹਨੇ ਹਿੱਸਾ ਲਿਆ, ਪੰਜਾਬੀ ਦੇ ਲੇਖਕ ਨੇ ਉੱਥੇ ਬਰਤਾਨੀਆ ਨੂੰ ਦੇਖਣ ਤੇ ਸਮਝਣ ਦੀ ਕੋਸ਼ਿਸ਼ ਵੀ ਕੀਤੀ ਤੇ ਪੰਜਾਬੀ ਭਾਈਚਾਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਤੋਂ ਬਾਹਰ, ਖਾਸ ਤੌਰ ਤੇ ਮੁਲਕ ਤੋਂ ਵੀ ਬਾਹਰ, ਪੰਜਾਬੀ ਭਾਈਚਾਰਾ ਜਦੋਂ ਬਾਕੀ ਸਮਾਜ ਦੇ ਨਾਲ ਵਿਚਰਦਾ ਹੈ, ਉੱਥੋਂ ਦਾ ਡੋਮੀਨੇਟ ਕਲਚਰ ਜਿਹੜਾ ਆ ਜਿਸ ਵੀ ਮੁਲਕ ਦੇ ਵਿੱਚ ਹੈ ਜਾਂ ਬਰਤਾਨੀਆ ਦੀ ਮੈਂ ਗੱਲ ਕਰ ਰਿਹਾ, ਉਹਦੇ ਨਾਲ ਜਦੋਂ ਵਿਚਰਦਾ ਹੈ ਤੇ ਫਿਰ ਉਸ ਕਲਚਰ ਦੇ ਨਾਲ ਉਹਨਾਂ ਦਾ ਕਲਚਰ ਜਦੋਂ ਟਕਰਾਉਂਦਾ ਤੇ ਕਿਸ ਤਰ੍ਹਾਂ ਦੇ ਸਿੱਟੇ ਨਿਕਲਦੇ ਆ ਤੇ ਉਹਦੇ ਪੰਜਾਬੀ ਸਮਾਜ ਤੇ ਵੀ ਤੇ ਪੰਜਾਬੀ ਸਾਹਿਤ ਤੇ, ਭਾਸ਼ਾ ਤੇ ਕਲਚਰ ਤੇ ਕਿਸ ਤਰ੍ਹਾਂ ਦੇ ਅਸਰ ਪੈਂਦੇ ਆ। ਸੋ ਉਹ ਵਿਚਾਰਾਂ ਚੱਲੀਆਂ ਉਦੋਂ। ਤੇ ਉਸ ਤੋਂ ਬਾਅਦ 1980 ਤੋਂ ਬਾਅਦ ਇੱਕ ਲੜੀ ਚੱਲੀ ਜਿੱਥੇ ਪੰਜਾਬ ਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਦੌਰ ਵੀ ਸ਼ੁਰੂ ਹੋਇਆ। ਉੱਥੇ ਦੁਨੀਆ ਭਰ ਦੇ ਵਿੱਚ, ਖਾਸ ਤੌਰ ਤੇ ਬਰਤਾਨੀਆ ਤੋਂ ਬਾਅਦ ਕੈਨੇਡਾ ਤੇ ਅਮਰੀਕਾ, ਇਹਨਾਂ ਮੁਲਕਾਂ ਦੇ ਵਿੱਚ ਵਿਸ਼ਵ ਕਾਨਫਰੰਸਾਂ ਜਿਹੜੀਆਂ ਕਰਵਾਉਣੀਆਂ ਸ਼ੁਰੂ ਕੀਤੀਆਂ ਗਈਆਂ। ਅਮਰੀਕਾ 'ਚ ਜਿਹੜੀ ਪਹਿਲੀ ਵਿਸ਼ਵ ਕਾਨਫਰੰਸ ਕਰਾਈ ਗਈ ਉਹ ਮਿਲਵਾਕੀ 'ਚ ਕਰਾਈ ਗਈ 1997 ਦੇ ਵਿੱਚ, ਦਰਸ਼ਨ ਧਾਲੀਵਾਲ ਹੋਰਾਂ ਦੀ ਮੇਜ਼ਬਾਨੀ ਦੇ ਵਿੱਚ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਵੀ ਤੇ ਕੁਝ ਹੋਰ ਸੰਸਥਾਵਾਂ ਨੇ ਵੀ ਇਸ ਤਰ੍ਹਾਂ ਦੀ ਕਾਨਫਰੰਸਾਂ ਕੀਤੀਆਂ। ਅਸੀਂ ਜਿਹੜੀ ਹੁਣੀ ਤਾਜ਼ੀ ਕਾਨਫਰੰਸ ਕਰਕੇ ਆਏ ਹਾਂ ਚੰਡੀਗੜ੍ਹ ਦੇ ਵਿੱਚ 3 ਦਿਨ ਦੀ ਜਿਹੜੀ ਅਸੀਂ ਕੀਤੀ ਹੈ ਆਲਮੀ ਪੰਜਾਬੀ ਕਾਨਫਰੰਸ, ਜਿਹਦਾ ਨਾਂ ਰੱਖਿਆ ਸੀ ਉਹ ਕੌਮਾਂਤਰੀ ਪੰਜਾਬੀ ਇਲਮ ਰਜਿਸਟਰਡ ਤੇ ਕੇਂਦਰੀ ਪੰਜਾਬੀ ਲੇਖ ਸਭਾ ਰਜਿਸਟਰਡ ਦੋਵਾਂ ਵੱਲੋਂ ਸਾਂਝੇ ਤੌਰ ਤੇ ਕਰਵਾਈ ਗਈ ਸੀ। ਉਹ ਬਹੁਤ ਗੰਭੀਰ ਚਰਚਾ ਵਾਲੀ ਕਾਨਫਰੰਸ ਰਹੀ ਹੈ। ਸੋ ਮੈਂ ਅੱਜ ਉਹਦੀ ਗੱਲ ਤਾਂ ਨਹੀਂ ਕਰ ਰਿਹਾ, ਪਰ ਮੈਂ ਥੋੜੇ ਹਵਾਲੇ ਪਿਛਲੇ ਜਿਹੜੇ ਆ ਉਹ ਦੇਣੇ ਜ਼ਰੂਰੀ ਸਮਝਦਾ ਸੀ। ਜਿਹੜੀ ਇਹ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਹੈ ਫਰੀਜ਼ਨੋ ਦੇ ਵਿੱਚ 4 ਤੇ 5 ਜੂਨ ਨੂੰ, ਜਿਹਦੇ ਵਿੱਚ ਐਜ਼ ਏ ਡੈਲੀਗੇਟ ਮੈਂ ਹਾਜ਼ਰ ਸੀ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਘਟਨਾ ਦੇ ਤੌਰ ਤੇ ਇਹਨੂੰ ਦੇਖਿਆ ਜਾਣਾ ਚਾਹੀਦਾ ਹੈ ਵੀ 112, 114, 15 ਸਾਲ ਹੋ ਗਏ ਜਦੋਂ ਤੋਂ ਪੰਜਾਬੀਆਂ ਦਾ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਆਉਣ ਸ਼ੁਰੂ ਹੋਇਆ। ਉਸ ਤੋਂ ਬਾਅਦ ਕਿੱਦਾਂ ਸਮਾਜ ਬਦਲਦਾ ਚਲਾ ਗਿਆ ਤੇ ਪੰਜਾਬੀਆਂ ਦੀ ਦਖਲਅੰਦਾਜ਼ੀ ਕਿਸ ਕਿਸਮ ਦੀ ਰਹੀ ਹੈ ਇਸ ਸਮਾਜ ਦੇ ਵਿੱਚ, ਇਸ ਮੁਲਕ ਦੀ ਆਰਥਿਕਤਾ ਦੇ ਵਿੱਚ, ਤੇ ਆਪਣੀ ਭਾਸ਼ਾ ਜਾਂ ਆਪਣੀ ਸੱਭਿਆਚਾਰ ਦੇ ਪ੍ਰਤੀ ਕਿਸ ਕਿਸਮ ਦਾ ਜਿਹੜਾ ਇੱਕ ਜੁੜਾਵ ਰਿਹਾ, ਉਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੈ। ਪਰ ਫਰੀਜ਼ਨੋ 'ਚ
ਕੈਲੀਫੋਰਨੀਆ ਯੂਨੀਵਰਸਿਟੀ ਫ੍ਰਿਜ਼ਨੋ ਦੇ ਵਿੱਚ ਜਿਹੜੀ 4 ਤੇ 5 ਜੂਨ ਨੂੰ ਕਾਨਫਰੰਸ ਹੋਈ 2 ਦਿਨ ਦੀ। ਇੱਕ ਤਾਂ ਇਹ ਹੈ ਕਿ ਇੱਕ ਤਾਂ ਇਹ ਚੰਗੀ ਗੱਲ ਹੈ ਕਿ ਇੱਕ ਲੜੀ ਜਿਹੜੀ ਚੱਲ ਰਹੀ ਹੈ ਉਸ ਲੜੀ ਦੇ ਵਿੱਚ ਇਹ ਕਾਨਫਰੰਸ ਇੱਕ ਵਾਧਾ ਹੈ, ਤੇ ਦੂਜੀ ਚੰਗੀ ਗੱਲ ਇਹ ਹੈ ਵੀ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਜਿੱਥੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਬਾਰੇ ਚਰਚਾ ਹੋਈ ਤੇ ਉਹਦੀ ਜਿਹੜੀ ਇੱਕ ਗੰਭੀਰ ਕਿਸਮ ਦੀ ਚਿੰਤਾ ਵੀ ਜਿਹੜੀ ਝਲਕੀ, ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਇੱਕ ਚਿੰਤਾ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲੀ ਕਿ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਕੋਈ ਮਸਲੇ ਜਿਹੜੇ ਦਰਪੇਸ਼ ਹੈ, ਤੇ ਉਹ ਚਿੰਤਾ ਦੇ ਵਿੱਚੋਂ ਕੁਝ ਚੁਣੌਤੀਆਂ ਲੱਭੀਆਂ ਗਈਆਂ। ਜਿਹੜਾ ਥੀਮ ਸੀ ਇਸ ਕਾਨਫਰੰਸ ਦਾ, ਉਸ ਥੀਮ ਦੇ ਵਿੱਚ ਦੇਖਿਆ ਗਿਆ ਕਿ ਬਹੁਤ ਸਾਰੀਆਂ ਚੁਣੌਤੀਆਂ ਹੈ ਪੰਜਾਬੀ ਸਮਾਜ ਨੂੰ ਵੀ, ਸਾਹਿਤ ਨੂੰ ਵੀ, ਸੱਭਿਆਚਾਰ ਨੂੰ ਵੀ। ਅਸੀਂ ਦਿਖਾਵੇ ਦੇ ਕਲਚਰ 'ਚ ਪੈ ਗਏ ਹਾਂ, ਅਸੀਂ ਕੁਝ ਇਸ ਕਿਸਮ ਦਾ ਬਿਹੇਵ ਕਰਨ ਲੱਗ ਪਏ ਹਾਂ ਕਿ ਆਪਣੀ ਭਾਸ਼ਾ, ਆਪਣੀ ਬੋਲੀ ਨੂੰ ਤਿਆਗ ਕੇ ਜਿਹੜੀ ਖਾਸ ਤੌਰ 'ਤੇ ਮਾਰਕੀਟ ਦੀ ਭਾਸ਼ਾ ਆ ਉਹਦੇ ਵੱਲ ਅਸੀਂ ਵੱਧ ਰਹੇ ਹਾਂ। ਇਹਦੀ ਚਿੰਤਾ ਤਾਂ ਜ਼ਰੂਰ ਸੀ ਇਸ ਕਾਨਫਰੰਸ ਦੇ ਵਿੱਚ, ਤੇ ਚਿੰਤਾ ਹੋਣੀ ਚੰਗੀ ਗੱਲ ਹੈ। ਪਰ ਜਿਹੜੀ ਮੈਨੂੰ ਘਾਟ ਰੜਕੀ ਹੈ, ਮੈਂ ਉਹਦਾ ਹਿੱਸਾ ਵੀ ਸੀ, ਮੈਨੂੰ ਘਾਟ ਇਹ ਰੜਕੀ ਹੈ ਵੀ ਚਿੰਤਾ ਸੀ ਪਰ ਚਿੰਤਨ ਘੱਟ ਸੀ ਇਹਦੇ 'ਚ। ਜਿਹੜੇ ਵਿਦਵਾਨਾਂ ਨੇ ਉਸਦੇ ਪਰਚੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰਚੇ ਤਾਂ 12-14 ਪੜ੍ਹੇ ਗਏ ਆ। 2 ਦਿਨ ਸੀ, 2 ਦਿਨਾਂ ਦੇ ਵਿੱਚ 12-14 ਪਰਚੇ ਪੜ੍ਹਨੇ, ਉਹਨਾਂ ਦੀ ਚਰਚਾ ਕਰਨੀ ਬੜਾ ਮੁਸ਼ਕਲ ਜਿਹਾ ਕੰਮ ਹੁੰਦਾ ਹੈ। ਪਰ ਜਿਹੜੇ ਪਰਚੇ ਪੜ੍ਹੇ ਗਏ ਉੱਥੇ ਵਿਦਵਾਨਾਂ ਨੇ, ਉਹਨਾਂ ਨੇ ਜਿਹੜਾ ਸਮਕਾਲ ਹੈ, ਜਿਹੜਾ ਅੱਜ ਦਾ ਕਾਲ ਹੈ, ਇਹਦੇ 'ਚ ਜਿਹੜੇ ਚੈਲੰਜ ਹੈ ਉਹਦਾ ਜ਼ਿਕਰ ਤਾਂ ਬਹੁਤ ਕੀਤਾ। ਪਰ ਜਿਹੜੇ ਚੈਲੰਜ ਪੈਦਾ ਹੋਏ, ਇਹ ਪੈਦਾ ਹੋਣ ਦੇ ਕਾਰਨ ਕੀ ਹੈ ਜੀ, ਉਹਦੀ ਪੜਚੋਲ ਦੀ ਕਿਤੇ ਨਾ ਕਿਤੇ ਮੈਨੂੰ ਘਾਟ ਮਹਿਸੂਸ ਹੋਈ ਹੈ। ਤੇ ਜਿਹੜੇ ਚੈਲੰਜ ਹੈ ਉਹਦੇ ਚੈਲੰਜ 'ਚੋਂ ਅਸੀਂ ਪਾਰ ਕਿੱਦਾਂ ਜਾਣਾ, ਉਹਦੇ ਰਸਤਿਆਂ ਦੀ ਨਿਸ਼ਾਨਦੇਹੀ ਜਿਹੜੀ ਹੈ ਇਸ ਕਾਨਫਰੰਸ ਦੇ ਵਿੱਚ ਨਹੀਂ ਹੋ ਸਕੀ, ਜਿਹੜੀ ਮੈਨੂੰ ਲੱਗਦਾ ਹੈ। ਦੇਖੋ, ਮਸਲਾ ਇਹ ਹੈ ਕਿ ਪੰਜਾਬੀ ਭਾਸ਼ਾ, ਬੋਲੀ ਦਾ ਜਿਹੜਾ ਅੱਜ ਹੈ ਸਾਡਾ ਜਾਂ ਕੱਲ੍ਹ ਹੈ, ਉਹਦੇ ਬਾਰੇ ਚਰਚਾ ਜਦੋਂ ਹੋਈ ਤੇ ਇਹ ਤਾਂ ਗੱਲ ਸਾਫ਼ ਤੌਰ 'ਤੇ ਆਈ ਵੀ ਪੰਜਾਬੀ ਨੂੰ ਬਹੁਤ ਸਾਰੇ ਖਤਰੇ ਹੈ, ਪਰ ਇਹਦੀ ਹੋਂਦ ਜਿਹੜੀ ਹੈ ਉਹ ਪੂਰੀ ਤਰ੍ਹਾਂ ਖੁਰ ਜਾਏਗੀ। ਇਹ ਖਦਸ਼ੇ ਜਿਹੜੇ ਆ ਵੀ ਅਖੌਤੀ ਕਿਸਮ ਦੇ, ਜਿਹਦਾ ਯੂਨੈਸਕੋ ਦੀ ਰਿਪੋਰਟ ਬਾਰੇ ਚਰਚਾ ਅਸੀਂ ਬਹੁਤ ਦੇਰ ਪਹਿਲਾਂ ਵੀ ਕੀਤੀ ਸੀ ਵੀ ਕੁਲਦੀਪ ਨਈਅਰ ਨੇ ਇੱਕ ਆਰਟੀਕਲ ਲਿਖਤਾ ਜੀ, ਯੂਨੈਸਕੋ ਦੀ ਰਿਪੋਰਟ ਆ ਗਈ, 50 ਸਾਲਾਂ 'ਚ ਪੰਜਾਬੀ ਮਰ ਜਾਣੀ ਹੈ। ਇਸ ਗੱਲ ਨੂੰ ਇਸ ਕਾਨਫਰੰਸ ਨੇ ਰੱਦ ਕੀਤਾ ਵੀ ਪੰਜਾਬੀ ਨਹੀਂ ਮਰਦੀ ਕਿਤੇ ਵੀ, ਪਰ ਇਹਨੂੰ ਸਿਰਫ ਤੇ ਸਿਰਫ ਪੰਜਾਬੀ ਭਾਸ਼ਾ ਤੱਕ ਸੀਮਤ ਕਰ ਦੇਣਾ, ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੀ ਇੱਕ ਇਹ ਕਹਿ ਸਕਦੇ ਹੋ ਵੀ ਇਹ ਕਿਤੇ ਨਾ ਕਿਤੇ ਪੂਰੇ ਮਸਲੇ ਨੂੰ ਸਹੀ ਦਿਸ਼ਾ 'ਚ ਦੇਖਣ ਦੀ ਕਿਤੇ ਨਾ ਕਿਤੇ ਘਾਟ ਰਹੀ ਹੈ, ਕਿਉਂਕਿ ਦੁਨੀਆ ਭਰ ਦੀਆਂ ਲੋਕ ਜ਼ਬਾਨਾਂ ਸੰਕਟ 'ਚ ਹੈ, ਕਦੇ ਪੰਜਾਬੀ ਨਹੀਂ। ਪੰਜਾਬੀ ਤਾਂ ਜਿਹੜੀ ਉਹ ਮਰਜ਼ੀ ਨਹੀਂ, ਇਹਦਾ ਦਾਅਵਾ ਮੈਂ ਵੀ ਕਰਦਾ ਉਸ ਕਾਨਫਰੰਸ ਦੇ ਵਿੱਚ ਹੋਈ। ਪਰ ਜਿਹੜੀਆਂ ਬਾਕੀ ਭਾਸ਼ਾਵਾਂ, ਲੋਕ ਜ਼ਬਾਨਾਂ ਜਿਹਨੂੰ ਅਸੀਂ ਕਹਿੰਦੇ ਆ, ਕਿਉਂਕਿ ਅਸੀਂ ਬਾਕੀ ਜ਼ਬਾਨਾਂ ਜਿਹੜੀਆਂ ਲੋਕ ਜ਼ਬਾਨਾਂ ਉਹਦੇ ਨਾਲੋਂ ਆਪਣੀ ਭਾਸ਼ਾ ਨੂੰ ਤੋੜ ਕੇ ਨਹੀਂ ਦੇਖ ਸਕਦੇ। ਖਤਰਾ ਅਸਲ ਦੇ ਵਿੱਚ ਸਾਂਝਾ ਹੈ, ਖਤਰਾ ਸਾਂਝਾ ਆ, ਤੇ ਖਤਰਾ ਸਾਂਝਾ ਕਿਹਦੇ ਤੋਂ ਆ? ਉਹ ਜਿਹੜੀ ਗਲੋਬਲਾਈਜੇਸ਼ਨ ਹੈ, ਜਿਸ ਗਲੋਬਲਾਈਜੇਸ਼ਨ ਨੇ ਇੱਕ ਮਾਰਕੀਟ ਦੀ ਭਾਸ਼ਾ ਇਜਾਦ ਕਰ ਦਿੱਤੀ ਹੈ। ਯਾਨੀ ਵਿਸ਼ਵੀਕਰਨ ਨੂੰ ਇੱਕ ਚੈਲੰਜ ਜਿਹੜੇ ਆ ਸਾਡੇ, ਉਹ ਚੈਲੰਜ ਦੇ ਪਿੱਛੇ ਨਿਸ਼ਾਨਦੇਹੀ ਕਰਨੀ ਚਾਹੀਦੀ ਸੀ ਗਲੋਬਲਾਈਜੇਸ਼ਨ ਦੀ, ਜਿਹੜਾ ਸਾਂਝਾ ਦੁਸ਼ਮਣ ਬਣ ਰਿਹਾ, ਜਿਹੜਾ ਵਿਸ਼ਵ ਨੂੰ ਇੱਕ ਪਿੰਡ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਪਿੰਡ ਕਿਤੇ ਹੈ ਹੀ ਨਹੀਂ। ਅਸੀਂ ਇਹ ਠੀਕ ਹੈ ਕਿ ਨੇੜੇ ਹੋ ਗਏ, ਅਸੀਂ ਮੁਲਕ ਇੱਕ ਦੂਜੇ ਦੇ ਨੇੜੇ ਹੋ ਗਏ, ਪਰ ਮਨੁੱਖ ਤੋਂ ਟੁੱਟ ਗਿਆ। ਤੇ ਮਨੁੱਖ ਨੂੰ ਤੋੜਨ ਦੀ ਸਭ ਤੋਂ ਵੱਡੀ ਸਾਜ਼ਿਸ਼ ਜੇ ਕਿਸੇ ਚੀਜ਼ ਰਾਹੀਂ ਹੋ ਸਕਦੀ, ਉਹ ਭਾਸ਼ਾ ਨਹੀਂ ਹੋ ਸਕਦੀ ਹੈ। ਸੋ ਗਲੋਬਲਾਈਜੇਸ਼ਨ ਜਾਂ ਵਿਸ਼ਵੀਕਰਨ ਜਾਂ ਸੰਸਾਰੀਕਰਨ ਨੂੰ ਤਸੱਵਰ ਹੀ ਨਹੀਂ ਕੀਤਾ ਗਿਆ ਵੀ ਇਹ ਇੱਕ ਸਾਂਝਾ ਖਤਰਾ ਹੈ। ਸੋ ਚਾਹੀਦਾ ਇਹ ਸੀ ਵੀ ਵਿਸ਼ਵੀਕਰਨ ਦਾ ਜਿਹੜਾ ਵਰਤਾਰਾ ਆ, ਇਹ ਸੰਸਾਰ ਮਾਰਕੀਟ ਦਾ, ਵਰਲਡ ਮਾਰਕੀਟ ਦਾ ਧੁਰਾ ਆ। ਮਾਰਕੀਟ ਦੀਆਂ ਜਿਹੜੀਆਂ ਸ਼ਕਤੀਆਂ ਆ, ਉਹਨਾਂ ਨੇ ਜ਼ੋਰ ਲਾਇਆ ਹੋਇਆ ਹੈ ਵੀ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਉਹਨਾਂ ਦੀ ਭਾਸ਼ਾ, ਜਿਹੜੀ ਮਾਰਕੀਟ ਦੀ ਭਾਸ਼ਾ ਅੰਗਰੇਜ਼ੀ ਨਹੀਂ ਜਾਣਦਾ, ਉਹ ਤਾਂ ਸੱਭਿਅਕ ਹੀ ਹੈ ਨਹੀਂ, ਉਹਨੂੰ ਤਾਂ ਅਕਲ ਹੀ ਹੈ ਨਹੀਂ। ਜਦਕਿ ਕਿਸੇ ਦੇ ਸੱਭਿਅਕ ਹੋਣ ਦਾ ਜਿਹੜਾ ਕੋਈ ਮਾਪਦੰਡ ਨਹੀਂ ਹੈ ਇਹ। ਅਸੱਭਿਅਕ ਤਾਂ ਸਗੋਂ ਉਹ ਹੈ ਜਿਹੜਾ ਆਪਣੀ ਬੋਲੀ ਨੂੰ ਭੁੱਲ ਜਾਵੇ, ਜਿਹੜਾ ਆਪਣੀ ਭਾਸ਼ਾ ਤੋਂ ਮੁਨਕਰ ਹੋ ਜਾਵੇ। ਅਸੀਂ ਕਿਸੇ ਭਾਸ਼ਾ ਦੇ ਖਿਲਾਫ ਥੋੜ੍ਹਾ ਹੈ, ਅਸੀਂ ਕਹਿੰਦੇ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਨਾਲ ਹੀ ਬੰਦੇ ਦਾ ਪਾਰ ਉਤਾਰਾ ਹੋਣਾ, ਇਹ ਗਲਤ ਹੈ। ਅੰਗਰੇਜ਼ੀ ਤਾਂ ਸਿੱਖੋ, ਠੀਕ ਹੈ। ਦੂਜੀ ਗੱਲ ਇਹ ਜਿਹੜੀ ਉੱਥੇ ਚਰਚਾ ਵੀ ਹੋਈ ਕਾਨਫਰੰਸ, ਮੈਂ ਸਵਾਲ ਵੀ ਕੀਤਾ ਸੀ ਜਿਹਦਾ ਜਵਾਬ ਨਹੀਂ ਉੱਥੇ ਮਿਲਿਆ ਕਿਸੇ ਤੋਂ ਵੀ। ਉੱਥੇ ਇੱਕ ਪਰਚੇ ਵਿਦਵਾਨ ਨੇ ਉੱਥੇ ਰੱਖ ਦਿੱਤੀ ਗੱਲ ਵੀ ਅਸਲ ਦੇ ਵਿੱਚ ਜਿਹੜਾ ਇਸ ਵੇਲੇ ਸਾਰੀ ਜਿਹੜੀ ਪ੍ਰੋਬਲਮ ਹੈ, ਜਿਹੜੀ ਜੜ ਹੈ ਜਿਹੜੀ ਹੈ, ਉਹ ਇਹ ਜੜ ਹੈ ਕਿ ਜਿਹੜਾ ਪਾਰ ਉਤਾਰਾ ਬੰਦੇ ਦਾ ਹੋਣਾ ਜਿਹੜਾ ਆ, ਇਹ ਸਮਝ ਲਿਆ ਗਿਆ ਕਿ ਅੰਗਰੇਜ਼ੀ ਕਰਕੇ ਹੋਣਾ। ਇਹ ਗਲਤ ਹੈ। ਅਸੀਂ ਇਹ ਕਹਿੰਦੇ ਵੀ ਭਾਸ਼ਾਵਾਂ ਜਿੰਨੀਆਂ ਆਉਂਦੀਆਂ ਹੁਣ ਚੰਗਾ, ਪਰ ਸਭ ਕੁਝ ਆਪਣੀ ਭਾਸ਼ਾ ਦੀ ਕਬਰ ਤੇ ਉਸਰੇ, ਯਾਨੀ ਆਪਣੀ ਮਾਂ ਦੀ ਕਬਰ ਦੇ ਉੱਤੇ ਤੁਸੀਂ ਸੋਨੇ ਦੇ ਮਹਿਲ ਉਸਾਰ ਲਓ ਕਿਸੇ ਹੋਰ ਭਾਸ਼ਾ ਦੀ, ਇਹ ਤਾਂ ਖੁਦਕੁਸ਼ੀ ਹੈ। ਸੋ ਸੱਚ ਉਜਾਗਰ ਹੋਣਾ ਚਾਹੀਦਾ ਸੀ ਵੀ ਅੰਗਰੇਜ਼ੀ ਜਾਂ ਮਾਰਕੀਟ ਦੀ ਭਾਸ਼ਾ ਦਾ ਗੁਣਗਾਨ ਕਰਨ ਵਾਲਿਆਂ ਨੂੰ ਇਹ ਸਮਝਣਾ ਪਏਗਾ, ਉਹਨਾਂ ਨੂੰ ਸ਼ੀਸ਼ਾ ਦਿਖਾਉਣਾ ਪਏਗਾ
ਵੀ ਅੰਗਰੇਜ਼ੀ ਤੋਂ ਅਣਜਾਣ ਦੁਨੀਆ ਦੀ 75% ਦੀ ਆਬਾਦੀ ਜਿਹੜੀ ਹੈ ਉਹ ਰੋਜ਼ੀ ਰੋਟੀ ਆਪਣੀ ਭਾਸ਼ਾ 'ਚ ਖਾਂਦੀ ਹੈ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਆਪਣੀ ਭਾਸ਼ਾ 'ਚ ਰੋਜ਼ੀ ਰੋਟੀ ਖਾ ਰਹੇ ਹੈ ਦੁਨੀਆ ਦੇ 75-80% ਲੋਕ। ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀਆਂ ਲੈਂਗੁਏਜਿਸ ਹੈਗੀਆਂ, ਭਾਸ਼ਾਵਾਂ ਜਿਹੜੀਆਂ ਉਹਨਾਂ ਦਾ ਆਪੋ ਵਿੱਚ ਹੀ ਸੰਬੰਧ ਜਿਹੜਾ ਹੈ ਉਹ ਸਮਾਜਿਕ ਤੇ ਭੂਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ। ਕਿਸੇ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ਦੇ ਉੱਤੇ ਥੋਪ ਦੇਣਾ, ਸਮਾਜ ਉੱਤੇ ਥੋਪ ਦੇਣਾ, ਇਹ ਕਿੱਦਾਂ ਬਰਦਾਸ਼ਤ ਹੋ ਸਕਦਾ ਹੈ? ਸੋ ਜਿਹੜੀ ਵਰਲਡ ਮਾਰਕੀਟ ਦੀਆਂ ਸ਼ਕਤੀਆਂ ਹੈਗੀਆਂ ਉਹ ਦਰਅਸਲ ਸਾਡੀਆਂ ਸੁਸਾਇਟੀਜ਼ ਨੂੰ ਮਾਨਸਿਕ ਤੌਰ ਤੇ ਗੁਲਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਜਿਹੜੀਆਂ ਗਲੋਬਲਾਈਜੇਸ਼ਨ ਦੀਆਂ ਅਗਵਾਈ ਕਰਨ ਵਾਲੀਆਂ ਸ਼ਕਤੀਆਂ ਹੈ ਉਹਨਾਂ ਨੂੰ ਇਹ ਪਤਾ ਹੈ ਵੀ ਜੇ ਦੁਨੀਆ ਨੂੰ ਇੱਕ ਮੰਡੀ ਬਣਾ ਕੇ ਲੁੱਟਣਾ ਹੈ ਤਾਂ ਸੰਸਾਰ ਭਰ ਦੇ ਜਿਹੜੇ ਦੀਆਂ ਲੋਕ ਬੋਲੀਆਂ ਆ ਜਾਂ ਜਿਹੜੀਆਂ ਭਾਸ਼ਾਵਾਂ ਆ ਉਹਨਾਂ ਦਾ ਫਸਤਾ ਵੱਢਣਾ ਪਊਗਾ ਤੇ ਅੰਗਰੇਜ਼ੀ ਨੂੰ ਪੂਰੀ ਤਰ੍ਹਾਂ ਭਾਸ਼ਾ ਨੂੰ ਜਿਹੜਾ ਆ ਉਹ ਮੰਡੀ ਦੀ ਭਾਸ਼ਾ ਬਣਾਉਣਾ ਪਊਗਾ ਤੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀਆਂ ਭਾਸ਼ਾਵਾਂ ਤੇ ਠੋਸਣਾ ਪਊਗਾ। ਇਸੇ ਕਰਕੇ ਅੱਜ 2 ਹਫ਼ਤਿਆਂ 'ਚ ਇੱਕ ਜਿਹੜਾ ਸਰਵੇ ਇਹ ਹੈ ਕਿ ਹਰ 2 ਹਫ਼ਤਿਆਂ 'ਚ ਸੰਸਾਰ ਵਿੱਚੋਂ ਇੱਕ ਭਾਸ਼ਾ ਖਤਮ ਹੋ ਰਹੀ ਹੈ। ਜੇ ਉਹ ਭਾਸ਼ਾ ਨਹੀਂ ਰਹੇਗੀ, ਮਤਲਬ ਕੀ ਹੋਇਆ? ਜੇ ਉਹ ਭਾਸ਼ਾ ਨਹੀਂ ਰਹੇਗੀ ਤੇ ਉਹ ਭਾਸ਼ਾ ਨੂੰ ਲਿਖਣ ਤੇ ਉਹ ਬੋਲੀ ਬੋਲਣ ਵਾਲਿਆਂ ਦੀ ਪਛਾਣ ਖਤਮ ਹੋ ਜਾਊ ਜੀ। ਸੋ ਇਹ ਗਲੋਬਲ ਮਾਰਕੀਟ ਦਾ ਪਹਿਲਾ ਨਿਸ਼ਾਨਾ ਹੈ ਕਿ ਬੰਦੇ ਨੂੰ ਬੇਪਛਾਣ ਕਰ ਦਿਓ, ਉਹਨੂੰ ਬੇਪਛਾਣ ਕਰਕੇ ਉਹਨੂੰ ਮਾਨਸਿਕ ਗੁਲਾਮ ਬਣਾ ਲਓ, ਫਿਰ ਉਹਦੇ ਤੇ ਹੁਕੂਮਤ ਕਰੋ, ਆਪਣੀ ਜੋ ਮਨ ਚਾਹਿਆ ਉਹਦੇ ਥੋਪੋ। ਇਹ ਆਪਣੇ ਆਪ 'ਚ ਇੱਕ ਵਾਇਲੈਂਸ ਹੈ, ਇੱਕ ਹਿੰਸਾ ਹੈ। ਇਸੇ ਸਾਜ਼ਿਸ਼ ਕਰਕੇ ਅੱਜ ਦੁਨੀਆ ਦੀਆਂ 2880 ਭਾਸ਼ਾਵਾਂ ਜਿਹੜੀਆਂ ਉਹਨਾਂ 'ਚ ਖਤਰੇ ਦੀ ਤਲਵਾਰ ਲਟਕ ਰਹੀ ਹੈ, ਜਿਹਦੇ ਵਿੱਚੋਂ 196 ਜਿਹੜੀਆਂ ਭਾਸ਼ਾਵਾਂ ਇੰਡੀਆ ਦੀਆਂ, ਭਾਰਤ ਦੀਆਂ। ਇਹ ਵੱਖਰੀ ਗੱਲ ਹੈ ਕਿ ਉਹ ਜਿਹੜੀਆਂ 196 ਭਾਰਤੀ ਭਾਸ਼ਾਵਾਂ ਉਹਦੇ 'ਚ ਪੰਜਾਬੀ ਹੈ ਨਹੀਂ। ਸੋ ਭਾਸ਼ਾਈ ਹਿੰਸਾ ਜਿਹੜੀ ਹੈ, ਜਿਹੜੀ ਵਾਇਲੈਂਸ ਹੈ, ਹਿੰਸਾ ਜਿਹੜੀ ਭਾਸ਼ਾ ਦੇ ਨਾਂ ਤੇ, ਉਹ ਇੰਨੀ ਮਹੀਨ ਹੈ, ਉਹਦਾ ਵਰਤਾਰਾ ਇੰਨਾ ਮਹੀਨ ਹੈ, ਇੰਨਾ ਬਾਰੀਕ ਹੈ ਵੀ ਚੁਣੌਤੀਆਂ ਦਾ ਪਹਾੜ ਪੰਜਾਬੀ ਭਾਸ਼ਾ ਲਈ ਖੜਾ ਹੈ। ਇਸ ਕਰਕੇ ਮੈਂ ਸਮਝਦਾ ਕਿ ਆਪਣੀ ਭਾਸ਼ਾ, ਆਪਣੀ ਬੋਲੀ ਲਈ ਜਿਹੜੇ ਸਿਹਤ ਵਿਦਵਾਨ ਹੈ, ਭਾਸ਼ਾ ਜਾਂ ਸੱਭਿਆਚਾਰ ਦੇ ਨਾਂ ਤੇ ਜਿਹੜੀਆਂ ਕੰਮ ਕਰਦੀਆਂ ਜਥੇਬੰਦੀਆਂ ਜਾਂ ਅਸੀਂ ਵਿਸ਼ਵ ਪੰਜਾਬੀ ਕਾਨਫਰੰਸਾਂ ਜਿਹੜੀਆਂ ਕਰਵਾਉਂਦੇ ਹਾਂ ਉਹਦੇ 'ਚ ਜਿਹੜੇ ਸ਼ਿਰਕਤ ਕਰਨ ਵਾਲੇ ਵਿਦਵਾਨ ਹੈ ਉਹਨਾਂ ਨੂੰ ਬਹੁਤ ਚੌਕਸੀ ਇਹਦੇ ਤੇ ਵਰਤਣੀ ਚਾਹੀਦੀ ਹੈ ਤੇ ਟੋਟਲ ਜਿਹੜੀਆਂ ਸਥਿਤੀਆਂ ਨੂੰ ਵਿਚਾਰ ਕੇ ਆਪਣੀਆਂ ਤਰਜੀਹਾਂ ਤੈਅ ਕਰਨੀਆਂ ਪੈਣੀਆਂ। ਸੋ ਓਵਰਆਲ ਇਸ ਕਾਨਫਰੰਸ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਸੈਸ਼ਨ ਹੈ ਉਹ ਸੈਸ਼ਨ ਹੈ ਪੰਜਾਬੀ ਪੱਤਰਕਾਰੀ ਵਾਲਾ, ਕਿਉਂਕਿ ਉਹਦੇ 'ਚ ਪੰਜਾਬੀ ਪੱਤਰਕਾਰੀ ਚਾਹੇ ਪ੍ਰਵਾਸੀ ਪੱਤਰਕਾਰੀ ਹੈ, ਭਾਵੇਂ ਉੱਥੇ ਰੇਡੀਓ ਪੱਤਰਕਾਰੀ ਜਾਂ ਇਲੈਕਟ੍ਰੋਨਿਕ ਪੱਤਰਕਾਰੀ ਦੀ ਬਹੁਤੀ ਗੱਲ ਨਹੀਂ ਹੋਈ, ਪ੍ਰਿੰਟ ਜਰਨਲਿਜ਼ਮ ਦੀ ਬਹੁਤੀ ਗੱਲ ਹੋਈ, ਪਰ ਫਿਰ ਵੀ ਉਹ ਬਿਹਤਰ ਸੀ ਬਾਕੀ ਸੈਸ਼ਨਾਂ ਨਾਲੋਂ, ਕਿਉਂਕਿ ਪੱਤਰਕਾਰੀ ਦੇ ਵਰਤਮਾਨ ਤੇ ਭਵਿੱਖ ਵਾਲੇ ਸੈਸ਼ਨ 'ਚ ਬਹੁਤ ਗੰਭੀਰ ਚਰਚਾ ਵੀ ਹੋਈ ਹੈ। ਸਭ ਤੋਂ ਜ਼ਿਆਦਾ ਖੂਬਸੂਰਤ ਇਸ ਸੈਸ਼ਨ 'ਚ ਇਹ ਸੀ ਵੀ ਪਰਚੇ 4 ਬੰਦਿਆਂ ਨੇ ਪੇਸ਼ ਕੀਤੇ, 4 ਪੱਤਰਕਾਰਾਂ ਨੇ ਪਰਚੇ ਪੇਸ਼ ਕੀਤੇ, ਜਿਹਦੇ ਵਿੱਚੋਂ 3 ਵਿਦਵਾਨ ਜਿਹੜੇ ਏਦਾਂ ਦੇ ਸੀ ਜਿਹੜੇ ਆਪਣੀ ਸਮਝ ਦੇ ਪੱਖੋਂ ਕਿਸੇ ਧੁੰਦਲਕੇ ਦਾ ਸ਼ਿਕਾਰ ਨਹੀਂ ਸੀ ਜੀ। ਦੂਜੀ ਗੱਲ, ਇਹਦੇ 'ਚ ਸੰਵਾਦ ਹੋਇਆ, ਇਸ ਸੈਸ਼ਨ ਦੇ ਵਿੱਚ ਕਾਫੀ ਚਰਚਾ ਹੋਈ ਹੈ, ਜਦਕਿ ਬਾਕੀ ਜਿੰਨੇ ਵੀ ਸੈਸ਼ਨ ਉਹ 'ਚ ਕਿਤੇ ਵੀ ਡਾਇਲੌਗ ਹੈ ਹੀ ਨਹੀਂ ਸੀ। ਪਰਚਾ ਪੜਿਆ, ਗੱਲ ਖਤਮ ਹੈ, ਜੇ ਕੋਈ ਸਵਾਲ ਕਰਤਾ ਤਾਂ ਜਵਾਬ ਨਹੀਂ। ਸੋ ਮੈਂ ਸਮਝਦਾ ਇਹ ਕਾਨਫਰੰਸ ਕਰਾਉਣੀ ਬਹੁਤ ਚੰਗੀ ਗੱਲ ਹੈ ਤੇ ਆਯੋਜਕ ਜਿਹੜੇ ਸੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ, ਉਹਨਾਂ ਨੇ ਕਾਨਫਰੰਸ ਕਰਾਈ, ਪਰ ਨਾਲ ਦੀ ਨਾਲ ਕਾਨਫਰੰਸ ਕਰਾਉਣ ਵਾਲੇ ਜਿਹੜੇ ਆਯੋਜਕ ਹੈ ਉਹਨਾਂ ਨੂੰ ਇਹਦੇ ਮਹੱਤਵ ਨੂੰ ਸਮਝਦੇ ਆ, ਜਿਹੜਾ ਫਿਊਚਰ ਦੇ ਵਿੱਚ ਜੇ ਆਪਾਂ ਕੁਝ ਏਦਾਂ ਦਾ ਕਰਦੇ ਆ, ਕਾਨਫਰੰਸਾਂ ਦਾ ਮਾਹੌਲ ਸਿਰਜਦੇ ਆ, ਤਾਂ ਡਾਇਲੋਗ ਵਾਸਤੇ, ਸੰਵਾਦ ਵਾਸਤੇ ਜ਼ਰੂਰ ਸਮਾਂ ਜਿਹੜਾ ਹੈ ਰਾਖਵਾਂ ਰੱਖਣਾ ਚਾਹੀਦਾ ਜੀ। ਅੱਜ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਭਾਸ਼ਾ ਮੁੱਕਦੀ ਨਹੀਂ, ਬਾਕੀ ਜਿਹੜੀ ਵੈਸੇ ਖੇਤਰੀ ਭਾਸ਼ਾ ਤੇ ਘੱਟ ਗਿਣਤੀਆਂ ਆ, ਸਾਰੀ ਦੁਨੀਆ ਉਹਨਾਂ ਨੂੰ ਗੁੱਠੇ ਲਾਉਣ ਤੇ ਹੋਈ ਆ। ਤੇ ਅੱਗੇ ਆਪਾਂ ਫਿਰ ਪੰਜਾਬ ਚੱਲਦੇ ਜੀ, ਪੰਜਾਬ ਦੀ ਗੱਲ ਕਰਦੇ ਆ। ਸੁਰਿੰਦਰ ਸਿੰਘ ਸੋਢੀ ਆਮ ਆਦਮੀ ਪਾਰਟੀ 'ਚ ਸ਼ਾਮਲ। ਸੁਰਿੰਦਰ ਸਿੰਘ ਸੋਢੀ ਭਲੇ ਇਨਸਾਨ ਨੇ, ਪੰਜਾਬ ਪੁਲਿਸ ਦੇ ਅਫਸਰ ਰਹੇ ਨੇ, ਉਹਨਾਂ ਨੇ ਹੁਣ ਰਿਜ਼ਾਈਨ ਕਰ ਦਿੱਤਾ ਤੇ ਉਹਨਾਂ ਦਾ ਰਿਜ਼ਾਈਨ ਜਿਹੜਾ ਆ ਉਹ ਪ੍ਰਵਾਨ ਵੀ ਕਰ ਲਿਆ ਗਿਆ। ਸੁਰਿੰਦਰ ਸਿੰਘ ਸੋਢੀ ਦਾ ਜਿਹੜਾ ਰਿਜ਼ਾਈਨ ਹੁਣ ਪ੍ਰਵਾਨ ਕੀਤਾ ਗਿਆ, ਉਹਨਾਂ ਨੇ IG ਦੇ ਅਹੁਦੇ ਤੋਂ ਰਿਜ਼ਾਈਨ ਕਰ ਦਿੱਤਾ। ਵੱਡੀ ਗੱਲ ਹੈ ਕਿ ਸੁਰਿੰਦਰ ਸਿੰਘ ਸੋਢੀ ਭਾਰਤੀ ਹਾਕੀ ਦੇ ਚਮਕਦੇ ਸਿਤਾਰੇ ਰਹੇ ਨੇ, ਭਾਰਤੀ ਹਾਕੀ ਦੇ ਓਲੰਪੀਅਨ ਰਹੇ ਨੇ ਤੇ ਅੱਜ ਕੱਲ੍ਹ ਅਸੀਂ ਇਹ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਰਾਜਨੀਤੀਵਾਨ ਜਿਹੜੇ ਹੈਗੇ ਆ, ਵੱਖ-ਵੱਖ ਪਾਰਟੀਆਂ ਜਿਹੜੇ ਕੰਮ ਕਰ ਰਹੇ ਆ, ਕਾਂਗਰਸ ਵਾਲੇ, ਅਕਾਲੀ ਹੈ ਜਾਂ ਕੋਈ ਹੋਰ ਹੈ, ਉਹ ਰਾਜਨੀਤਿਕ ਪਾਰਟੀਆਂ ਵਾਲੇ ਤਾਂ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਜਾਂਦੇ ਹੀ ਹੈ। ਪਰ ਪੰਜਾਬ ਦੇ ਵਿੱਚ ਵੱਖ-ਵੱਖ ਖੇਤਰਾਂ ਦੀਆਂ ਜਿਹੜੀਆਂ ਸਰਗਰਮ ਸ਼ਖਸੀਅਤਾਂ, ਚਾਹੇ ਉਹ ਸਪੋਰਟਸਮੈਨ ਹੈ, ਚਾਹੇ ਉਹ ਵਿਦਵਤਾ ਦੇ ਖੇਤਰ 'ਚ ਨੇ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਡਾਕਟਰ ਨੇ, ਵਿਗਿਆਨੀ ਨੇ, ਵਕੀਲ ਨੇ, ਉਹਨਾਂ ਦਾ ਇੱਕ ਹਿੱਸਾ ਬੜੀ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ। ਆਮ ਆਦਮੀ ਪਾਰਟੀ ਸ਼ਾਮਲ ਹੋਣਾ ਉਹਨਾਂ ਦਾ ਬਿਲਕੁਲ ਨਿੱਜੀ ਕਿਸਮ ਦਾ ਉਹਨਾਂ ਦਾ ਫੈਸਲਾ ਹੈ, ਸਾਨੂੰ ਉਹਦੇ ਤੇ ਕਿਸੇ ਕਿਸਮ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਇਸ ਵਰਤਾਰੇ ਬਾਰੇ ਜਦੋਂ ਅਸੀਂ ਟਿੱਪਣੀ ਕਰਾਂਗੇ ਤਾਂ ਅਸੀਂ ਇਹ ਸਮਝਦੇ ਹਾਂ ਕਿ ਇਹ ਵਰਤਾਰਾ ਸ਼ਾਇਦ ਇੱਕ ਫੈਸ਼ਨ ਦੇ ਤੌਰ ਤੇ ਬਣ ਗਿਆ।
ਜਦੋਂ ਕੋਈ ਵੀ ਵਰਤਾਰਾ ਇੱਕ ਫੈਸ਼ਨ 'ਚ ਬਦਲ ਜਾਵੇ, ਮੇਰੀ ਆਪਣੀ ਧਾਰਨਾ, ਕੋਈ ਇੰਨਾ ਮੁਤਫਿਕ ਹੋਵੇ ਨਾ ਹੋਵੇ, ਇਹ ਵੱਖਰਾ ਮਾਮਲਾ ਹੈ, ਹਰ ਬੰਦੇ ਦਾ ਰਾਏ ਰੱਖਣਾ ਜਿਹੜਾ ਉਹਦਾ ਅਧਿਕਾਰ ਹੈ। ਪਰ ਮੈਂ ਸਮਝਦਾ ਕਿ ਜਦੋਂ ਰਾਜਨੀਤੀ ਦੇ ਵਿੱਚ ਕੋਈ ਫੈਸ਼ਨ ਆ ਜਾਂਦਾ ਤਾਂ ਰਾਜਨੀਤੀ ਦਾ ਜਿਹੜਾ ਫੈਸ਼ਨ ਹੈ ਉਹ ਬਹੁਤ ਲੰਮਾ ਸਮਾਂ ਨਹੀਂ ਚੱਲ ਸਕਦਾ। ਉਹ ਫੈਸ਼ਨ ਸਾਡੀਆਂ ਮੂਵਮੈਂਟਸ ਜਿੰਨੀਆਂ ਵੀ ਹੈਗੀਆਂ, ਪੋਲੀਟੀਕਲ ਮੂਵਮੈਂਟਸ ਦੀ ਮੈਂ ਗੱਲ ਕਰ ਰਿਹਾ ਹਿੰਦੁਸਤਾਨ ਦੇ ਵਿੱਚ, ਕੁਝ ਮੂਵਮੈਂਟਸ ਜਿਹੜੀਆਂ ਆ ਉਹਨਾਂ ਮੂਵਮੈਂਟਸ ਦਾ ਗਰਤ ਵਿੱਚ ਚਲੇ ਜਾਣਾ, ਉਹਨਾਂ ਮੂਵਮੈਂਟਸ ਦਾ ਭੋਗ ਪੈ ਜਾਣਾ, ਉਹਦਾ ਇੱਕ ਵੱਡਾ ਕਾਰਨ ਉਹਨਾਂ ਮੂਵਮੈਂਟਸ ਦਾ ਫੈਸ਼ਨ ਪ੍ਰਸਤ ਹੋ ਜਾਣਾ ਸੀ। ਮਿਸਾਲ ਦੇ ਤੌਰ ਤੇ ਜੈ ਪ੍ਰਕਾਸ਼ ਨਾਰਾਇਣ ਉਹਨਾਂ ਦੀ ਅਗਵਾਈ 'ਚ ਜਿਹੜੀ ਮੂਵਮੈਂਟ ਆਈ, ਇੱਕ ਸਿਆਸੀ ਬਦਲ ਦੇ ਤੌਰ ਤੇ ਉਹ ਦੇਸ਼ ਵਿੱਚ ਦੇਖਿਆ ਗਿਆ ਕਿ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਦੇ ਵਿੱਚ ਕਾਂਗਰਸ ਦੇ ਖਿਲਾਫ ਜਾਂ ਜਨਸੰਘ ਦੇ ਖਿਲਾਫ ਇੱਕ ਮਾਹੌਲ ਉਸਰ ਰਿਹਾ ਸੀ। ਉਸ ਤੋਂ ਬਾਅਦ ਖੇਤਰੀ ਪਾਰਟੀਆਂ ਦਾ ਉਭਾਰ ਹੋਇਆ, ਪਰ ਉਦੋਂ ਵੀ ਜਿਹੜੀ ਇੱਕ ਯੂਥ ਸੀ ਹਿੰਦੁਸਤਾਨ ਦਾ, ਉਹ ਫੈਸ਼ਨ ਵਜੋਂ ਉਸ ਮੂਵਮੈਂਟ ਦੇ ਵਿੱਚ ਸ਼ਾਮਲ ਹੋਇਆ ਤੇ ਹੌਲੀ ਹੌਲੀ ਉਹ ਮੂਵਮੈਂਟ ਜਿਹੜੀ ਹੈ ਖੇਤਰੀ ਸ਼ਕਤੀਆਂ ਦੇ ਵਿੱਚ ਤਬਦੀਲ ਹੋ ਗਈ। ਅੱਜ ਉਸ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਦੇ ਹੀ ਲੋਕ ਜਿਹੜੇ ਆ ਉਹ ਬਿਹਾਰ 'ਚ, ਉੱਤਰ ਪ੍ਰਦੇਸ਼ ਦੇ ਵਿੱਚ ਇਸ ਵੇਲੇ ਐਕਟਿਵ ਨੇ ਤੇ ਕਦੀ ਸੱਤਾ 'ਚ ਆ ਜਾਂਦੇ, ਕਦੇ ਨਹੀਂ, ਪਰ ਦੇਸ਼ ਪੱਧਰ ਦੀ ਉਹ ਮੂਵਮੈਂਟ ਨਹੀਂ ਰਹੀ। ਏਦਾਂ ਜਿਹੜੀ ਕਮਿਊਨਿਸਟ ਪਾਰਟੀਆਂ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਵੀ ਜਿਹੜੀ ਇੱਕ ਚੜ੍ਹਤ ਸੀ, ਉਹ ਜਿੱਦਾਂ ਘਟੀ ਹੈ ਪੰਜਾਬ ਦੇ ਵਿੱਚ ਵੀ ਤੇ ਦੇਸ਼ ਵਿੱਚ ਵੀ। ਉਹਦੇ ਵਿੱਚ ਵੀ ਕਿਸੇ ਵੇਲੇ ਅੱਜ ਤੋਂ 30 ਸਾਲ ਪਹਿਲਾਂ ਜਿਹੜਾ ਯੂਥ ਜਾਂ ਜਿਹੜਾ ਨੌਜਵਾਨ ਕਾਮਰੇਡ ਨਹੀਂ ਸੀ ਆਪਣੇ ਆਪ ਨੂੰ ਕਹਾਉਂਦਾ, ਉਹ ਸਮਝਦਾ ਕਿ ਮੈਂ ਪਛੜ ਗਿਆ। ਕਾਮਰੇਡ ਹੋਣਾ ਵੀ ਇੱਕ ਫੈਸ਼ਨ ਬਣ ਗਿਆ ਸੀ। ਤੇ ਜਦੋਂ ਤੁਸੀਂ ਫੈਸ਼ਨ ਦੇ ਤੌਰ ਤੇ ਕਿਸੇ ਪਾਰਟੀ ਸ਼ਾਮਲ ਹੁੰਦੇ ਹੋ, ਤੁਸੀਂ ਉਹਦੀ ਆਈਡੀਓਲੋਜੀ ਨੂੰ ਅਡਾਪਟ ਨਹੀਂ ਕਰਦੇ, ਆਈਡੀਓਲੋਜੀ ਪਿੱਛੇ ਰਹਿ ਜਾਂਦੀ ਹੈ ਤੇ ਇੱਕ ਫੈਸ਼ਨ ਦੇ ਤੌਰ ਤੇ ਤੁਸੀਂ ਉਹਨੂੰ ਅਡਾਪਟ ਕਰਦੇ ਹੋ ਤੇ ਹੌਲੀ ਹੌਲੀ ਉਹ ਚਾਹ ਖਤਮ ਹੋ ਜਾਂਦਾ ਹੈ। ਅੰਨਾ ਹਜ਼ਾਰੇ ਦੀ ਮੂਵਮੈਂਟ ਵੀ ਇੱਕ ਫੈਸ਼ਨ ਸੀ। ਅੱਜ ਅੰਨਾ ਹਜ਼ਾਰੇ ਕਿੱਥੇ ਆ ਆਪਾਂ ਸਾਰਿਆਂ ਨੂੰ ਪਤਾ, ਤੇ ਅੰਨਾ ਹਜ਼ਾਰੇ ਦੇ ਵਿੱਚੋਂ ਹੀ ਅਰਵਿੰਦ ਕੇਜਰੀਵਾਲ ਨਿਕਲਦੇ ਆ, ਅੰਨਾ ਹਜ਼ਾਰੇ ਦੇ ਵਿੱਚੋਂ ਕਿਰਨ ਬੇਦੀ ਨਿਕਲਦੀ ਆ। ਕਿਰਨ ਬੇਦੀ ਜਿਹੜੀ ਹੈ ਉਹ ਅੰਨਾ ਹਜ਼ਾਰੇ ਦੀ ਮੂਵਮੈਂਟ ਦੀ ਨਾਇਕ ਸੀ ਤੇ ਬਾਅਦ ਵਿੱਚ ਉਹ ਕਿਵੇਂ ਭਾਰਤੀ ਜਨਤਾ ਪਾਰਟੀ ਦੀ ਕੈਂਡੀਡੇਟ ਬਣੀ ਚੀਫ ਮਿਨਿਸਟਰ ਦੀ ਦਿੱਲੀ 'ਚ, ਤੇ ਉਹਦਾ ਹਸ਼ਰ ਕੀ ਹੋਇਆ ਉਹ ਆਪਾਂ ਦੇਖਿਆ। ਅੱਜ ਉਹ ਪਾਰਟੀ ਚਲੀ ਉਪ ਰਾਜਪਾਲ ਲਾ ਦਿੱਤੀ ਗਈ ਹੈ। ਅਰਵਿੰਦ ਕੇਜਰੀਵਾਲ ਵੀ ਅੰਨਾ ਹਜ਼ਾਰੇ ਦੀ ਮੂਵਮੈਂਟ ਚੋਂ ਨਿਕਲ ਕੇ ਆਉਂਦੇ ਆ। ਤੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਕਿਸੇ ਕਿਸਮ ਦਾ ਰਾਜਨੀਤਿਕ ਬਦਲ ਨਹੀਂ ਹਾਲੇ ਬਣ ਸਕਿਆ, ਕਾਂਗਰਸ ਤੇ ਬੀਜੇਪੀ ਦੇ ਖਿਲਾਫ ਕੋਈ ਬਹੁਤ ਯੋਗ ਬਦਲ ਆਈਡੀਓਲੋਜੀਕਲ ਲੈਵਲ ਤੇ ਨਹੀਂ ਉਸਰਿਆ, ਤੇ ਫਿਰ ਇੱਕ ਬਦਲ ਦੇ ਤੌਰ ਤੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਦੇਖਿਆ ਤੇ ਉਹਨਾਂ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਹੁਕੂਮਤ ਦਿੱਤੀ ਹੈ। ਉਹੀ ਬਦਲ ਪੰਜਾਬ ਦੇ ਵਿੱਚ ਰਿਪੀਟ ਕਰਨ ਦੇ ਦਾਅਵੇ ਕੀਤੇ ਜਾ ਰਹੇ ਆ। ਦੇਖੋ, ਪੰਜਾਬ ਦੇ ਲੋਕ ਅੱਕੇ ਹੋਏ ਆ, ਪੰਜਾਬ ਦੇ ਲੋਕ ਬਹੁਤ ਬੁਰੀ ਤਰ੍ਹਾਂ ਅੱਕੇ ਹੋਏ ਆ। ਸ਼੍ਰੋਮਣੀ ਅਕਾਲੀ ਦਲ ਦਾ 9.5 ਸਾਲ ਦਾ ਰਾਜ ਹੋ ਚੁੱਕਾ ਲਗਾਤਾਰ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਕਾਂਗਰਸ ਦਾ ਰਾਜ ਸੀ। ਕਾਂਗਰਸ ਦਾ ਜਦੋਂ ਰਾਜ ਹੁੰਦਾ ਤੇ ਉਹ ਕਹਿਣ ਲੱਗ ਪੈਂਦੇ ਲੋਕ ਅੱਕੇ ਹੋਏ ਬਦਲ ਨਹੀਂ ਹੁੰਦਾ, ਅੱਗੇ ਉਹ ਕਹਿਣ ਲੱਗ ਪੈਂਦੇ ਇਹਨੂੰ ਤਾਂ ਅਕਾਲੀ ਚੰਗੇ ਸੀ, ਅਕਾਲੀਆਂ ਦਾ ਰਾਜ ਆ ਜਾਂਦਾ ਸੀ, ਕਹਿਣ ਲੱਗ ਪੈਂਦੇ ਇਹਨੂੰ ਤਾਂ ਕਾਂਗਰਸੀ ਚੰਗੇ ਸੀ। ਹੁਣ ਇਹ ਵੀ ਇੱਕ ਬਦਲ ਲੋਕਾਂ ਨੂੰ ਦਿਖਾਈ ਦੇਣ ਲੱਗ ਪਿਆ ਵੀ ਸ਼ਾਇਦ ਆਮ ਆਦਮੀ ਪਾਰਟੀ ਦਿੱਲੀ ਵਾਂਗ ਪੰਜਾਬ 'ਚ ਇੱਕ ਬਦਲ ਬਣ ਸਕਦੀ ਹੈ। ਤੇ ਉਹ ਜਦੋਂ ਦਿੱਲੀ ਦਾ ਵਰਤਾਰਾ ਹੋਇਆ ਤੇ ਉਹ ਸਮਝਣ ਵਾਲੀ ਗੱਲ ਇਹ ਹੈ ਵੀ ਦਿੱਲੀ 'ਚ ਸਧਾਰਨ ਵਿਅਕਤੀਆਂ ਨੂੰ ਵੀ ਐਮਐਲਏ ਬਣਾ ਦਿੱਤਾ ਗਿਆ, ਜਿਹੜੇ ਆਪਣੇ ਮਹੱਲੇ ਦੀ ਐਮਸੀ ਦੀ ਚੋਣ ਨਹੀਂ ਸੀ ਜਿੱਤ ਸਕਦੇ ਕਦੀ, ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਐਮਐਲਏ ਬਣ ਗਏ। ਉਹ ਪੰਜਾਬ ਦੇ ਵਿੱਚ ਸ਼ਾਇਦ ਕੁਝ ਵੱਖ ਖੇਤਰਾਂ 'ਚ ਸਰਗਰਮ ਜਿਹੜੇ ਲੋਕ ਇਹ ਸਮਝਦੇ ਆ ਵੀ ਸ਼ਾਇਦ ਦਿੱਲੀ ਵਾਲਾ ਚਮਤਕਾਰ ਪੰਜਾਬ 'ਚ ਵੀ ਹੋ ਜਾਣਾ, ਤੇ ਇਸ ਕਰਕੇ ਬਹੁਤੇ ਲੋਕ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਆ। ਤੇ ਮੈਂ ਅੱਗੇ ਵੀ ਸ਼ਾਇਦ ਕਿਹਾ ਹੋਵੇ, ਇਹ ਆਮ ਆਦਮੀ ਪਾਰਟੀ ਦੀ ਤਾਕਤ ਹੈ। ਪਰ ਇਹੀ ਜਦੋਂ ਚੋਣਾਂ ਨੇੜੇ ਆ ਜਾਣੀਆਂ ਜਾਂ ਟਿਕਟਾਂ ਦੀ ਵੰਡ ਹੋਣੀ ਹੈ, ਇਹੀ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਕਮਜ਼ੋਰੀ ਸਾਬਤ ਹੋਣੀ ਹੈ। ਜੇ ਜਿੱਤ ਵੀ ਜਾਏਗੀ ਆਮ ਆਦਮੀ ਪਾਰਟੀ, ਹੁਕੂਮਤ ਵੀ ਹਾਸਲ ਕਰ ਲਏਗੀ, ਇਹੀ ਆਪ ਮੁਹਾਲਾਪਨ ਜਿਹੜਾ ਆਮ ਆਦਮੀ ਪਾਰਟੀ ਦੇ ਪ੍ਰਤੀ ਇਹ ਫਿਰ ਕਮਜ਼ੋਰੀ ਬਣੇਗਾ। ਕਿਉਂਕਿ ਫਿਰ ਉਹ ਅਹੁਦਿਆਂ ਦੀ ਲੜਾਈ, ਮੰਤਰੀ ਹੋਣ ਦੀ ਲੜਾਈ, ਕਾਰਪੋਰੇਸ਼ਨਾਂ ਚੇਅਰਮੈਨ ਹੋਣ ਦੀ ਲੜਾਈ, ਡਾਇਰੈਕਟਰ ਬਣਨ ਦੀ ਲੜਾਈ, ਇਹ ਲੜਾਈਆਂ ਹੋਣਗੀਆਂ। ਕੁਝ ਪੱਤਰਕਾਰ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਆ ਵੀ ਜਦੋਂ ਸੱਤਾ ਆ ਜਾਊਗੀ ਤੇ ਕੋਈ ਇਹ ਸੋਚਦਾ ਮੈਨੂੰ ਭਾਸ਼ਣ ਦਾ ਡਾਇਰੈਕਟਰ ਲਾ ਦੇਣਗੇ, ਕੋਈ ਇਹ ਸੋਚਦਾ ਕਿ ਮੈਨੂੰ ਲੋਕ ਸੰਪਰਕ ਦੇ ਵਿੱਚ ਜਿਹੜਾ ਡਾਇਰੈਕਟਰ ਲਾ ਦਿੱਤਾ ਜਾਏਗਾ। ਤੇ ਏਦਾਂ ਹੀ ਖਿਡਾਰੀ ਏਦਾਂ ਸੋਚਦੇ ਹੋ ਸਕਦੇ ਆ ਕਿ ਮੈਨੂੰ ਤਾਂ ਜੀ ਸਪੋਰਟਸ ਡਾਇਰੈਕਟਰ ਲਾ ਦਿੱਤਾ ਜਾਏਗਾ ਜਾਂ ਮੈਨੂੰ ਖੇਡ ਮੰਤਰੀ ਬਣਾ ਦਿੱਤਾ ਜਾਏਗਾ। ਪਹਿਲਵਾਨ ਕਰਤਾਰ ਸਿੰਘ ਤੋਂ ਲੈ ਕੇ ਸੁਰਿੰਦਰ ਸੋਢੀ ਤੱਕ ਇਹ ਉਹਨਾਂ ਦੀ ਆਪਣੀ ਨਿੱਜੀ ਤੌਰ ਦੇ ਉੱਤੇ ਚੁਆਇਸ ਹੈ ਕਿ ਆਮ ਆਦਮੀ ਪਾਰਟੀ 'ਚ ਗਏ, ਇਹ ਉਹਨਾਂ ਨੂੰ ਮੁਬਾਰਕ ਹੈ। ਪਰ ਮੈਨੂੰ ਲੱਗਦਾ ਹੈ ਕਿ ਬਹੁਤ ਮੁਸ਼ਕਲ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹਨਾਂ ਬਾਰੇ ਵੀ ਸੁਣਿਆ ਜਾ ਰਿਹਾ ਵੀ ਉਹ ਜਿਹੜੇ ਪ੍ਰਗਟ ਸਿੰਘ ਜਿਹੜੇ ਆ ਉਹਨਾਂ ਦੇ ਖਿਲਾਫ ਸੁਰਿੰਦਰ ਸਿੰਘ ਸੋਢੀ ਚੋਣ ਲੜ ਸਕਦੇ ਆ ਜਲੰਧਰ ਛਾਉਣੀ ਤੋਂ, ਤੇ ਫਿਰ ਦੋ ਹਾਕੀ ਦੇ ਖਿਡਾਰੀ ਆਪੋ ਵਿੱਚ ਹੀ ਭਿੜਨਗੇ ਤੇ ਉਹ ਵੀ ਇੱਕ ਦਿਲਚਸਪ ਮੰਜ਼ਰ ਹੋਏਗਾ। ਪਰ ਟਿਕਟ ਕੱਲ ਨੂੰ ਮਿਲਦੀ ਕਿ ਨਹੀਂ ਮਿਲਦੀ ਇਹ ਵੱਖਰੀ ਗੱਲ ਹੈ। ਪਰ ਮੈਨੂੰ ਲੱਗਦਾ ਓਵਰਆਲ ਇਹ ਵਰਤਾਰਾ ਇੱਕ ਫੈਸ਼ਨ ਦਾ ਰੂਪ ਧਾਰਨ ਕਰ ਗਿਆ, ਤੇ ਇਹ ਫੈਸ਼ਨ ਦਾ ਰੂਪ ਧਾਰਨ ਜਿਹੜੀ ਚੀਜ਼ ਕਰ ਜਾਂਦੀ ਹੈ ਉਹ ਫੈਸ਼ਨ ਬਹੁਤ ਹੀ ਦੇਰ ਚੱਲ ਜਾਣੀ ਹੈ। 2, 4, 5, 7 ਸਾਲਾਂ ਬਾਅਦ ਸਥਿਤੀਆਂ ਬਿਲਕੁਲ ਬਦਲਣ ਵਾਲੀਆਂ ਨੇ ਜੀ।
ਬਿਲਕੁਲ ਜੀ, ਅਦਲ ਬਦਲ ਤੇ ਬਹੁਤ ਜ਼ਿਆਦਾ ਹੋਣਗੇ। ਤੇ ਅੱਗੇ ਆਪਾਂ ਗੱਲ ਕਰਦੇ ਜੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਜਦ ਵੀ ਕੋਈ ਉਹਨਾਂ ਨੂੰ ਕੋਈ ਗੱਲ ਕਰਦਾ ਜਗਦੀਸ਼ ਟਾਈਟਲਰ ਦੀ, ਤੇ ਬੜੇ ਗੁੱਸੇ ਦੇ ਵਿੱਚ ਆ ਜਾਂਦੇ ਆ, ਤਲਖੀ 'ਚ ਆ ਜਾਂਦੇ ਆ। ਤੇ ਨਾਲ ਹੀ ਕੋਈ ਨਾ ਕੋਈ ਗੱਲ ਕਰ ਦਿੰਦਾ ਰਣਿੰਦਰ ਸਿੰਘ ਦੀ, ਤੇ ਉਹ ਫਿਰ ਰਣਜੀਤਲੀ ਦੇ ਉੱਤੇ ਬਰ ਪੈਂਦੇ ਆ। ਦੇਖੋ, ਨੰਬਰ 1 ਤਾਂ ਵੀ ਤੁਸੀਂ ਅੱਜ ਜਿਹੜਾ ਵੀ ਕੋਈ ਵਿਅਕਤੀ, ਜਿਹੜਾ ਰਾਜਨੀਤਿਕ ਵਿਅਕਤੀ ਹੈ, ਉਹ ਕੋਈ ਗੱਲ ਕਰਦਾ ਹੈ ਕਿਸੇ ਵੀ ਮੁੱਦੇ ਦੇ ਉੱਤੇ, ਤੇ ਤੁਸੀਂ ਇਹ ਸਮਝ ਲਓ ਕਿ ਉਹਦੀ ਇੱਕ 2017 ਦੀ ਚੋਣ ਰਣਨੀਤੀ ਦੇ ਤੌਰ ਤੇ ਉਸ ਗੱਲ ਨੂੰ ਦੇਖਿਆ ਜਾਣਾ ਚਾਹੀਦਾ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਵ ਜਾਂ ਸ਼ਖਸੀਅਤ ਇਸ ਕਿਸਮ ਦੀ ਹੈ ਕਿ ਕਈ ਵਾਰ ਉਹ ਕੋਈ ਗੱਲਾਂ ਏਦਾਂ ਦੀਆਂ ਕਹਿ ਜਾਂਦੇ ਆ ਜਿਨ੍ਹਾਂ ਬਾਰੇ ਉਹ ਬਾਅਦ ਵਿੱਚ ਸੋਚਦੇ ਆ। ਕਈ ਵਾਰ ਉਹ ਬਹੁਤ ਕੁਝ ਚੀਜ਼ਾਂ ਏਦਾਂ ਕਹਿ ਜਾਂਦੇ ਆ। ਪਿਛਲੀਆਂ ਚੋਣਾਂ ਜਿਹੜੀਆਂ ਹਾਰੀਆਂ ਕੈਪਟਨ ਅਮਰਿੰਦਰ ਨੇ, ਤੇ ਮੁੱਖ ਮੰਤਰੀ ਬਣਦੇ ਜਿਹੜੇ ਰਹਿ ਗਏ, ਉਹਦਾ ਇੱਕ ਕਾਰਨ ਇਹ ਸੀ ਕਿ ਜਿਹੜੇ ਬਾਗੀ ਸੀ ਕਾਂਗਰਸ ਦੇ, ਉਹਨਾਂ ਦੇ ਖਿਲਾਫ ਉਹਨਾਂ ਨੇ ਕੁਝ ਬਹੁਤ ਤੱਤੀ ਭਾਸ਼ਾ ਵਰਤੀ ਸੀ। ਇੱਕ ਸ਼ਬਦ ਤਾਂ ਉਹਨੇ ਕਤਲੇਆਮ ਵੀ ਵਰਤ ਲਿਆ ਸੀ ਕੈਪਟਨ ਅਮਰਿੰਦਰ ਨੇ, ਤੇ ਉਹਦਾ ਖਮਿਆਜ਼ਾ ਭੁਗਤਣਾ ਪਿਆ। 26 ਬਾਗੀ ਹੋ ਗਏ ਕਾਂਗਰਸ ਦੇ, ਤੇ ਉਹ 26 ਜਿਹੜੇ ਆ ਉਹ ਜੜ੍ਹਾਂ 'ਚ ਬਹਿ ਗਏ ਕਾਂਗਰਸ ਦੇ, ਤੇ ਕਾਂਗਰਸ ਦੀ ਸਤਾ ਆਉਂਦੀ ਰਹਿ ਗਈ। ਕੈਪਟਨ ਅਮਰਿੰਦਰ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਸ਼ਾਇਦ ਕੁਝ ਲੈਸਨ ਲੈ ਕੇ ਅੱਗੇ ਨਾਲੋਂ ਬਿਹਤਰ ਸਥਿਤੀ ਦੇ ਵਿੱਚ ਵਿਚਰਦੇ ਦਿਖਾਈ ਦੇ ਰਹੇ ਨੇ। ਪਰ ਫਿਰ ਵੀ ਕਈ ਵਾਰ ਉਹਨਾਂ ਦੇ ਕੋਲੋਂ ਕੋਈ ਗੱਲ ਕਹੀ ਜਾਂਦੀ ਹੈ ਤੇ ਫਿਰ ਉਹਨੂੰ ਕਵਰ ਅਪ ਕਰਨਾ ਔਖਾ ਹੋ ਜਾਂਦਾ ਹੈ। ਉਹਨਾਂ ਨੇ ਉਚੇਚ ਕਰਕੇ ਜਗਦੀਸ਼ ਟਾਈਟਲਰ ਨੂੰ ਇੱਕ ਵਾਰ ਨਹੀਂ, ਕਈ ਵਾਰ ਪ੍ਰੋਟੈਕਟ ਕੀਤਾ। ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਜਗਦੀਸ਼ ਟਾਈਟਲ ਜਿਹੜੇ ਆ ਉਹਨਾਂ ਦਾ ਨਾਂ ਕਿਤੇ ਬੋਲਦਾ ਨਹੀਂ ਸੀ, ਵੀ ਉਹ ਕਤਲੇਆਮ ਦੀਆਂ ਘਟਨਾਵਾਂ ਦੇ ਵਿੱਚ ਸ਼ਾਮਲ ਸੀ। ਤੇ ਉਹਨਾਂ ਨੇ ਕੁਝ ਨਾਂ ਲਏ, ਸੱਜਣ ਸਿੰਘ ਦਾ ਵੀ ਨਾਂ ਲਿਆ, ਕੁਝ ਹੋਰ ਵੀ। ਹਾਂ, ਉਹਨਾਂ ਦੇ ਨਾਂ ਤਾਂ ਬੋਲਦੇ ਸੀ। ਜਗਦੀਸ਼ ਟਾਈਟਲ ਦਾ ਨਾਂ ਜਿਹੜਾ ਉਦੋਂ ਸਾਹਮਣੇ ਆਇਆ ਜਦੋਂ ਮਦਨ ਲਾਲ ਖੁਰਾਣਾ ਦੇ ਖਿਲਾਫ ਉਹ ਚੋਣ ਲੜ ਰਹੇ ਸੀ, ਤੇ ਮਦਨ ਲਾਲ ਖੁਰਾਣਾ ਨੇ ਇਹ ਗੱਲ ਲਿਆਂਦੀ ਕਿ ਦੇਖੋ ਜਗਦੀਸ਼ ਟਾਈਟਲ ਤਾਂ ਜੀ ਕਤਲੇਆਮ ਦੀਆਂ ਘਟਨਾਵਾਂ 'ਚ ਵੀ ਸ਼ਾਮਲ ਸੀ, ਉਹ ਭੀੜਾਂ ਦੀ ਅਗਵਾਈ ਕਰ ਰਿਹਾ ਸੀ। ਤੇ ਮੈਂ ਤਾਂ ਸਮਝਦਾ ਕਿ ਉਹਨਾਂ ਦਾ ਕੋਈ ਰੋਲ ਨਹੀਂ ਰਿਹਾ ਉਹਦੇ 'ਚ। ਕੈਪਟਨ ਅਮਰਿੰਦਰ ਇਹ ਕਹਿ ਬੈਠੇ ਆ ਇੱਕ ਤੋਂ ਵੱਧ ਵਾਰ, ਤੇ ਇਸ ਕਰਕੇ ਉਹਨਾਂ ਦਾ ਵਿਰੋਧ ਹੋਣਾ ਤਾਂ ਲਾਜ਼ਮੀ ਹੈ, ਕਿਉਂਕਿ ਸਾਰੀ ਦੁਨੀਆ ਜਾਣਦੀ ਹੈ ਕਿ ਜਗਦੀਸ਼ ਟਾਈਟਲ ਜਿਹੜੇ ਹੈ ਉਹਨਾਂ ਦਾ ਰੋਲ ਰਿਹਾ, ਉਹਨਾਂ ਦੀ ਭੂਮਿਕਾ ਰਹੀ ਹੈ, ਕੇਸ ਉਹਨਾਂ ਤੇ ਚੱਲ ਰਹੇ ਹੈ। ਤੇ ਕੀ ਲੋੜ ਸੀ ਕੈਪਟਨ ਅਮਰਿੰਦਰ ਨੂੰ ਇਹ ਗੱਲ ਕਹਿਣ ਦੀ? ਜੇ ਉਹਨਾਂ ਨੇ ਕਹਿਤੀ ਤਾਂ ਫਿਰ ਜਾਂ ਤਾਂ ਉਹਦੇ ਵਾਸਤੇ ਉਹ ਆਪਣੇ ਆਪ ਨੂੰ ਕਹਿ ਲਓ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਪੇਸ਼ ਕਰਨ, ਕਹਿਣ ਵੀ ਮੇਰੀ ਜ਼ੁਬਾਨ ਫਿਸਲ ਗਈ, ਮੇਰੇ ਤੋਂ ਗਲਤ ਹੋ ਗਈ। ਉਲਟਾ ਉਹ ਇਹ ਕਹਿ ਰਹੇ ਆ ਤਲਖ ਹੋ ਕੇ ਵੀ ਭਾਈ ਮੈਂ ਤਾਂ ਜਿਹੜੀ ਗੱਲ ਕਹੀ ਹੈ ਵੀ ਜੇ ਉਹ ਦੋਸ਼ੀ ਹੈ ਤਾਂ ਉਹਨੂੰ ਫਾਹੇ ਲਾ ਦਿਓ। ਇਹ ਕੋਈ ਜਵਾਬ ਨਹੀਂ ਹੈ, ਇੱਦਾਂ ਤਲਖ ਹੋਣਾ ਦਰੁਸਤ ਨਹੀਂ ਹੈ। ਸ਼ਾਇਦ ਇੱਕ ਗਲਤ ਗੱਲ ਉਹ ਕਹਿ ਚੁੱਕੇ ਨੇ, ਤੇ ਉਸ ਗਲਤ ਗੱਲ ਨੂੰ ਦਰੁਸਤ ਕਰਨ ਦੀ ਜਿਹੜੀ ਇੱਕ ਕਹਿ ਲਓ ਵੀ ਮਨੋਸਥਿਤੀ ਹੁੰਦੀ ਹੈ, ਉਹ ਸ਼ਾਇਦ ਉਹਨਾਂ ਦੀ ਨਹੀਂ ਬਣ ਪਾ ਰਹੀ। ਦੂਜੀ ਗੱਲ ਇਹ ਹੈ ਕਿ ਰਣਿੰਦਰ ਵਾਰੀ ਉਹਨਾਂ ਦਾ ਬੇਟਾ ਹੈ, ਤੇ ਉਹਨਾਂ ਨੂੰ ਤਲਬ ਕੀਤਾ ਗਿਆ ਕਿਉਂਕਿ ਬੀਬੀ ਪ੍ਰਨੀਤ ਕੌਰ ਤੇ ਰਣਿੰਦਰ ਦੇ ਨਾਮ ਬੋਲ ਰਹੇ ਨੇ ਕਿ ਇਹਨਾਂ ਦੇ ਸਵਿਟਜ਼ਰਲੈਂਡ ਦੇ ਜਿਹੜੇ ਬੈਂਕ ਹੈ ਉਹਨਾਂ ਵਿੱਚ ਖਾਤੇ ਹੈ। ਤੇ ਪਹਿਲੀ ਵਾਰ ਕੈਪਟਨ ਅਮਰਿੰਦਰ ਨੇ ਥੋੜਾ ਤਲਖ ਹੋ ਕੇ ਇਹ ਗੱਲ ਕਹੀ ਹੈ ਵੀ ਅਰੁਣ ਜੇਤਲੀ ਨੂੰ ਜਦੋਂ ਅੰਮ੍ਰਿਤਸਰ ਤੋਂ ਆਪਣੀ ਹਾਰ ਦਾ ਚੇਤਾ ਆਉਂਦਾ ਹੈ ਤੇ ਉਹ ਫਿਰ ਚਿੱਠੀ ਜਾਰੀ ਕਰਵਾ ਦਿੰਦੇ ਆ ਤੇ ਸਾਡੀਆਂ ਇਨਕੁਆਰੀਆਂ ਸ਼ੁਰੂ ਹੋ ਜਾਂਦੀਆਂ। ਮੈਂ ਸਮਝਦਾ ਕਿ ਇਹ ਗੱਲ ਦਰੁਸਤ ਨਹੀਂ ਹੈ। ਮੈਨੂੰ ਲੱਗਦਾ ਇੱਕ ਅਮਲ ਚੱਲ ਰਿਹਾ ਹੈ। ਹੋ ਸਕਦਾ, ਮੈਂ ਇਹ ਨਹੀਂ ਕਹਿੰਦਾ ਕਿ ਇਹਦੇ 'ਚ ਜਿਹੜੀ ਹਕੂਮਤ ਹੈ ਉਹਦਾ ਕੋਈ ਦਖਲ ਨਹੀਂ। ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸ਼ਾਇਦ ਡਾਇਰੈਕਸ਼ਨ ਵੀ ਹਕੂਮਤ ਨੇ ਦਿੱਤੀ ਹੋਵੇ ਕਿ ਤੁਸੀਂ ਫਲਾਣੇ ਨੂੰ ਤਲਬ ਕਰੋ, ਪਰ ਉਹਦੇ ਬਾਵਜੂਦ ਵੀ ਮੈਂ ਸਮਝਦਾ ਕਿ ਪ੍ਰਕਿਰਿਆ ਜੇ ਰਣਿੰਦਰ ਦੇ ਜਾਂ ਪ੍ਰਨੀਤ ਕੌਰ ਦੇ ਖਾਤੇ ਨਹੀਂ ਹੈ ਸਵਿਸ ਬੈਂਕਾਂ ਦੇ ਵਿੱਚ, ਫਿਰ ਕਾਹਦਾ ਡਰ ਹੈ? ਫਿਰ ਤਾਂ ਕਹਿਣ ਦੀ ਲੋੜ ਹੀ ਨਹੀਂ। ਉਹ ਕਹਿ ਇਸ ਕਰਕੇ ਰਹੇ ਆ ਕਿਉਂਕਿ ਇਹਦੇ ਨਾਲ ਨੁਕਸਾਨ ਹੋਣ ਵਾਲਾ ਉਹਨਾਂ ਨੂੰ। ਜੇ ਰਣਿੰਦਰ ਨੂੰ ਤਲਬ ਕੀਤਾ ਜਾਏਗਾ ਉਦੋਂ ਚੋਣਾਂ ਸਿਰ ਤੇ ਹੈ, ਤੇ ਆਮ ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਭੱਲ ਹੈ ਉਹ ਘਟੇਗੀ, ਤੇ 2017 ਦੀ ਚੋਣਾਂ 'ਚ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਉਹਨੂੰ ਕਵਰ ਅਪ ਕਰਨ ਵਾਸਤੇ ਅਰੁਣ ਜੇਤਲੀ ਨੂੰ ਉਹ ਸਿੱਧੇ ਤੌਰ ਦੇ ਉੱਤੇ ਟਾਰਗੇਟ ਕਰ ਰਹੇ ਆ, ਤਾਂ ਜੋ ਕਾਂਗਰਸ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ 2017 ਦੀ ਚੋਣਾਂ 'ਚ ਜਿਹੜਾ ਨੁਕਸਾਨ ਹੋ ਰਿਹਾ ਹੈ ਇਸ ਗੱਲ ਨੂੰ ਲੈ ਕੇ, ਉਸ ਨੁਕਸਾਨ ਦੀ ਸ਼ਿੱਦਤ ਨੂੰ ਘਟਾਇਆ ਜਾ ਸਕੇ। ਜੀ। ਤੇ ਅੱਗੇ ਆਪਾਂ ਅਗਲੀ ਗੱਲ ਕਰਾਂਗੇ। ਅਗਲੀ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇ ਕੋਈ ਵੀ ਕੀਨੀਆਂ ਦੇ ਵਿੱਚ ਫੋਨ ਦੇ ਉੱਤੇ ਪੰਜਾਬੀ ਰੇਡੀਓ USA ਨੂੰ ਸੁਣਨਾ ਚਾਹੁੰਦਾ, ਜਿਨ੍ਹਾਂ ਦੇ ਕੋਲ ਅਨਲਿਮਟਿਡ ਸਰਵਿਸ ਆ, ਤੇ ਉਹ ਫੋਨ ਨੰਬਰ ਡਾਇਲ ਕਰਕੇ ਸੁਣ ਸਕਦੇ ਜੀ 0205293290। ਇਹ ਕੀਨੀਆਂ ਲਈ ਆ ਨੰਬਰ, ਤੁਸੀਂ ਉਹਨਾਂ ਨੂੰ ਦੇ ਸਕਦੇ ਆ। ਤੇ ਅੱਗੇ ਆਪਾਂ ਪੰਜਾਬ ਦੇ ਸਕੂਲਾਂ ਦੀ ਗੱਲ ਕਰੀਏ ਜੀ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਅਕਾਲੀ ਸਰਕਾਰ ਨੂੰ 9.5 ਸਾਲ ਹੋ ਗਏ ਆ, ਪਰ ਹੁਣ ਉਹਨਾਂ ਨੇ ਕੁਝ ਕੁ ਸਕੂਲ ਜਿੱਥੇ ਵੋਟ ਬੈਂਕ ਜ਼ਿਆਦਾ ਹੈ ਅਕਾਲੀਆਂ ਦਾ, ਉਹਨਾਂ ਸਕੂਲਾਂ ਨੂੰ ਅਪਗ੍ਰੇਡ ਕਰਨਾ ਸ਼ੁਰੂ ਕੀਤਾ ਹੈ। ਦੇਖੋ, ਸਕੂਲਾਂ ਦੀ ਹਾਲਤ ਤਾਂ ਪੰਜਾਬ ਦੇ ਵਿੱਚ ਕੋਈ ਬਹੁਤੀ ਚੰਗੀ ਨਹੀਂ, ਆਪਾਂ ਨੂੰ ਇਸ ਗੱਲ ਦਾ ਪਤਾ ਹੈ। ਮਸਲਾ ਹੈ ਓਵਰਆਲ ਸਾਡੀ ਐਜੂਕੇਸ਼ਨ ਪਾਲਿਸੀ ਦਾ। 1986 ਦੇ ਵਿੱਚ ਜਦੋਂ ਭਾਰਤ ਦੇ ਫਾਈਨਾਂਸ ਮਿਨਿਸਟਰ ਹੁੰਦੇ ਸੀ ਡਾਕਟਰ ਮਨਮੋਹਨ ਸਿੰਘ, ਤੇ ਸਾਡੇ ਪ੍ਰਧਾਨ ਮੰਤਰੀ ਹੁੰਦੇ ਸੀ ਰਾਜੀਵ ਗਾਂਧੀ, ਉਦੋਂ ਵਰਲਡ ਬੈਂਕ ਦੀ ਡਾਇਰੈਕਸ਼ਨ ਦੇ ਵਿੱਚ ਨਵੀਂ ਆਰਥਿਕ ਨੀਤੀ ਘੜੀ ਗਈ। ਜੇ ਇਸ ਨੀਤੀ ਨੂੰ ਅੱਜ BJP ਦੀ ਸਰਕਾਰ ਜਾਂ ਨਰਿੰਦਰ ਮੋਦੀ ਦੀ ਸਰਕਾਰ ਕਾਂਗਰਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਲਾਗੂ ਕਰ ਰਹੀ ਹੈ,
ਤੇ ਉਹਨਾਂ ਆਰਥਿਕ ਨੀਤੀਆਂ ਦੇ ਤਹਿਤ ਜਿਹੜੀਆਂ ਸਾਡੀਆਂ ਵੱਖ-ਵੱਖ ਪਾਲਿਸੀਆਂ ਅਡਾਪਟ ਕੀਤੀਆਂ ਗਈਆਂ, ਸਾਡੀ ਹੈਲਥ ਪਾਲਿਸੀ, ਸਾਡੀ ਐਜੂਕੇਸ਼ਨ ਪਾਲਿਸੀ। ਸਾਡੀ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਹ ਸਰਕਾਰੀ ਫੰਡਸ ਘਟਾ ਰਹੀ ਹੈ ਐਜੂਕੇਸ਼ਨ ਦੇ ਉੱਤੇ। 1980-82 ਤੱਕ 36% ਸਾਡਾ ਬਜਟ ਹੁੰਦਾ ਸੀ ਪੰਜਾਬ ਦਾ, ਅੱਜ ਉਹ ਘਟ ਕੇ 12-14% ਰਹਿ ਗਿਆ। ਇਹਦਾ ਮਤਲਬ ਕੀ ਹੈ ਕਿ ਤੁਸੀਂ ਐਜੂਕੇਸ਼ਨ ਨੂੰ ਦਾ ਕਾਫੀਆ ਤੰਗ ਕਰ ਰਹੇ ਹੋ। ਸਾਡੇ ਸਰਕਾਰੀ ਸਕੂਲ ਜਾਂ ਸਰਕਾਰੀ ਕਾਲਜ ਪੰਜਾਬ ਦੇ ਵਿੱਚ ਹਾਲਤ ਇਹ ਹੈ ਵੀ ਕਿਤੇ ਬਿਲਡਿੰਗ ਹੈ ਨਹੀਂ, ਜਿੱਥੇ ਬਿਲਡਿੰਗ ਹੈ ਨਹੀਂ ਉੱਥੇ ਟੀਚਰ ਹੈ ਨਹੀਂ, ਜਿੱਥੇ ਟੀਚਰ ਹੈ ਉਹਨਾਂ ਟੀਚਰਾਂ ਨੂੰ 6-6 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲਦੀਆਂ। ਅੱਛਾ, ਉਹਨਾਂ ਸਕੂਲਾਂ 'ਚ ਪੜ੍ਹਦਾ ਕੌਣ ਹੈ? ਉਹਨਾਂ ਸਕੂਲਾਂ 'ਚ ਜਾਂ ਜਿਹੜੇ ਸਾਡੇ ਜਿਹੜੇ ਬਿਹਾਰ ਤੋਂ ਜਾਂ ਉੱਤਰ ਪ੍ਰਦੇਸ਼ ਤੋਂ ਅੰਤਰਰਾਜੀ ਮਜ਼ਦੂਰ ਆਉਂਦੇ ਆ, ਜਿਨ੍ਹਾਂ ਨੂੰ ਨਫ਼ਰਤ ਦੇ ਨਾਲ ਭਈਏ ਕਿਹਾ ਜਾਂਦਾ, ਪਰ ਮੈਂ ਸਮਝਦਾ ਉਹਨਾਂ ਦੀ ਸਹੀ ਜਿਹੜਾ ਉਚਾਰਨ ਉਹਨਾਂ ਵਾਸਤੇ ਅੰਤਰਰਾਜੀ ਮਜ਼ਦੂਰ ਹੈ, ਇੰਟਰ ਸਟੇਟ ਲੇਬਰ। ਉਹਨਾਂ ਦੇ ਬੱਚੇ ਪੜ੍ਹ ਰਹੇ ਆ ਜਿਨ੍ਹਾਂ ਨੂੰ ਸਭ ਤੋਂ ਵੱਡਾ ਖਤਰਾ ਦੱਸਿਆ ਜਾ ਰਿਹਾ ਨਾ ਜੀ, ਪੰਜਾਬੀ ਸੱਭਿਆਚਾਰ ਲਈ ਬੜਾ ਖਤਰਾ ਹੋ ਗਿਆ। ਸਾਡੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਵੀ ਇੱਕ ਵਿਦਵਾਨ ਨੇ ਪਰਚਾ ਪੜ੍ਹਿਆ, ਉਹਨਾਂ ਨੂੰ ਮੈਂ ਸਵਾਲ ਵੀ ਕੀਤਾ ਸੀ ਵੀ ਤੁਸੀਂ ਇੱਦਾਂ ਕਿੱਦਾਂ ਕਹਿ ਸਕਦੇ ਹੋ। ਉਹ ਕਹਿ ਰਹੇ ਸੀ ਕਿ ਉੱਤਰ ਪ੍ਰਦੇਸ਼ ਤੋਂ ਜਿਹੜੇ ਲੋਕ ਆ ਰਹੇ ਆ ਜਾਂ ਬਿਹਾਰ ਤੋਂ ਜਿਹੜੇ ਲੋਕ ਆ ਰਹੇ ਆ ਉਹ ਤਾਂ ਪੰਜਾਬ 'ਤੇ ਕਬਜ਼ਾ ਕਰਨ ਨੂੰ ਫਿਰਦੇ ਆ। ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਭਾਈ ਤੁਸੀਂ ਇਹ ਦੱਸੋ ਕਿ ਉਹ ਤਾਂ ਬਿਹਾਰ ਵਾਲੇ ਉੱਤਰ ਪ੍ਰਦੇਸ਼ ਵਾਲੇ ਪੰਜਾਬ 'ਤੇ ਕਬਜ਼ਾ ਕਰਨ ਰਹੇ ਆ, ਜਿਹੜਾ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਜਾਂ ਬਰਤਾਨੀਆ 'ਚ ਪੰਜਾਬੀਆਂ ਦੇ ਕਬਜ਼ੇ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਫਿਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਉਹ ਅਸਲ 'ਚ ਗੱਲ ਇਹ ਹੈ, ਮੈਂ ਕਹਿਣਾ ਇਹ ਚਾਹੁੰਦਾ ਹੈ ਕਿ ਇਹ ਜਿਹੜੇ ਲੋਕ ਹੈ ਇਹ ਲੋਕ ਪੰਜਾਬੀ ਪੜ੍ਹ ਰਹੇ ਇੱਥੇ ਆ ਕੇ ਜੀ। ਆਇਆ ਆਨੰਦ ਕਿਸ਼ੋਰ ਸੁਰਜੀਤ ਪਾਤਰ ਦੀ ਜਿਹੜੀ ਕਵਿਤਾ ਆ ਉਹ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਸ ਵੇਲੇ ਸਾਡਾ ਸੱਭਿਆਚਾਰ ਕਿਸ ਰੁਖ ਨੂੰ ਜਾ ਰਿਹਾ ਹੈ। ਜਿਹੜੇ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਲੋਕ ਆ ਰਹੇ ਉਹਨਾਂ ਦੇ ਬੱਚੇ ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਕਿਉਂਕਿ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਨਹੀਂ ਸਕਦੇ, ਤੇ ਸਾਡੇ ਪੰਜਾਬੀਆਂ ਦੇ ਬੱਚੇ ਜਿਹੜੇ ਥੋੜੇ ਖਾਂਦੇ ਪੀਂਦੇ ਟੱਬਰ ਆ ਪਿੰਡਾਂ ਵਾਲੇ ਵੀ, ਉਹ ਨੇੜਲੇ ਮਾਡਲ ਸਕੂਲਾਂ 'ਚ ਬੱਚਿਆਂ ਨੂੰ ਲੈ ਕੇ ਜਾਂਦੇ ਆ। ਹੁਣ ਇਹਨਾਂ ਸਰਕਾਰੀ ਸਕੂਲਾਂ 'ਚ ਇਹ ਲੋਕ ਪੜ੍ਹ ਰਹੇ ਆ ਜਾਂ ਕੌਣ ਪੜ੍ਹ ਰਿਹਾ? ਜਾਂ ਜਿਹੜੇ ਆਰਥਿਕ ਤੌਰ 'ਤੇ ਇੰਨੇ ਕਮਜ਼ੋਰ ਆ ਕਿ ਘਰ ਦੇ ਵਿੱਚ 3 ਟਾਈਮ ਉਹਨਾਂ ਦੀ ਰੋਟੀ ਨਹੀਂ ਬਣਦੀ। ਉਹ ਜਿਹੜੇ ਬੱਚੇ ਉੱਥੇ ਮਿਡ ਡੇ ਮੀਲ ਮਿਲਦੀ ਹੈ ਸਰਕਾਰੀ ਤੌਰ ਦੇ ਉੱਤੇ, ਉਹ ਖਾਣਾ ਖਾਣ ਦੇ ਲਾਲਚ ਵਿੱਚ ਜਿਹੜੇ ਬੱਚਿਆਂ ਨੂੰ ਉੱਥੇ ਭੇਜਿਆ ਜਾਂਦਾ। ਸੋ ਬਹੁਤ ਹੀ ਕਮਜ਼ੋਰ ਤਬਕੇ ਦੇ ਜਿਹੜੇ ਲੋਕ ਹੈ ਉਹ ਪੜ੍ਹ ਰਹੇ ਨੇ ਸਾਡੇ ਸਰਕਾਰੀ ਸਕੂਲਾਂ 'ਚ, ਤੇ ਸਰਕਾਰੀ ਸਕੂਲਾਂ ਦਾ ਕਾਫੀਆ ਇਹਨਾਂ ਤੰਗ ਹੋ ਗਿਆ ਵੀ ਉੱਥੇ ਟੀਚਰ ਨਹੀਂ, ਜਿੱਥੇ ਟੀਚਰ ਉਹਨਾਂ ਦੀ ਤਨਖਾਹ ਨਹੀਂ। ਲੋੜ ਤਾਂ ਇਸ ਗੱਲ ਦੀ ਸੀ ਸਰਕਾਰੀ ਸਕੂਲਾਂ ਦਾ ਪੱਧਰ ਜਿਹੜਾ ਚੱਕਿਆ ਜਾਂਦਾ ਤੇ ਪੰਜਾਬ ਦੇ ਵਿੱਚ ਵੀ ਤੇ ਸਾਰੇ ਦੇਸ਼ ਦੇ ਵਿੱਚ ਵੀ ਇੱਕ ਸਾਰ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ ਜਾਂਦੀ। ਜੇ ਸਕੂਲ 'ਚ ਮੇਰਾ ਬੱਚਾ ਪੜ੍ਹੇ ਉਸੇ ਸਕੂਲ 'ਚ ਭਾਰਤ ਦੇ ਰਾਸ਼ਟਰਪਤੀ ਦਾ ਬੱਚਾ ਕਿਉਂ ਨਾ ਪੜ੍ਹੇ? ਭਾਰਤ ਦਾ ਰਾਸ਼ਟਰਪਤੀ ਜਾਂ ਕੋਈ MLA, ਕੋਈ ਵਿਧਾਇਕ ਜਾਂ ਕੋਈ ਜਿਹੜਾ ਮੰਤਰੀ ਸੰਤਰੀ ਹੈ ਉਹ 5 ਸਟਾਰ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਵੇ। ਜਿਹੜਾ ਆਮ ਨਾਗਰਿਕ ਹੈ ਜਿਹੜਾ ਉਹਨਾਂ ਨੂੰ ਹਕੂਮਤ 'ਚ ਲੈ ਕੇ ਆਉਂਦਾ, ਉਹਦਾ ਬੱਚਾ ਜਿਹੜਾ ਆ ਉਹਦੇ ਵਾਸਤੇ ਸਕੂਲ ਵੀ ਨਾ ਹੋਣ। ਲੋੜ ਸੀ ਉਹਨਾਂ ਸਕੂਲਾਂ ਨੂੰ ਠੀਕ ਕਰਨ ਦੀ ਤੇ ਉੱਥੇ ਜਿਹੜੀਆਂ ਇਨਫਰਾਸਟ੍ਰਕਚਰ ਦੀਆਂ ਕਮੀਆਂ ਉਹਨੂੰ ਦੂਰ ਕਰਨ ਦੀ ਤੇ ਅਧਿਆਪਕਾਂ ਦੀ ਕਮੀ ਪੂਰੀ ਕਰਨ ਦੀ। 40,000 ਅਸਾਮੀਆਂ ਪੰਜਾਬ ਦੇ ਵਿੱਚ ਸਕੂਲਾਂ ਦੀਆਂ ਖਾਲੀ ਪਈਆਂ ਅਧਿਆਪਕਾਂ ਦੀਆਂ, ਤੇ ਟੀਚਰ ਜਿਹੜੇ ਆ B.Ed ਕਾਲਜ ਇੰਨੇ ਖੁੱਲ ਗਏ ਆ ਕਿ ਹਰ ਸਾਲ ਹੀ 5-7 ਹਜ਼ਾਰ ਟੀਚਰ ਨਵੇਂ ਆ ਜਾਂਦੇ, ਉਹਨਾਂ ਦੀ ਨੌਕਰੀ ਨਹੀਂ। ਹੁਣ ਉਹ ਜਿਹੜੇ ਟੀਚਰ ਐਜੂਕੇਸ਼ਨ ਕਰਦੇ ਆ ਉਹਨਾਂ ਨੂੰ ਲਾਲਚ ਦਿੱਤਾ ਸਾਡੀ ਸਰਕਾਰ ਨੇ, ਇਹ ਕਹਿ ਕੇ ਜੀ 321 ਸਕੂਲ ਅਪਗ੍ਰੇਡ ਕਰਨੇ ਆ। ਜੇ ਸਕੂਲ ਅਪਗ੍ਰੇਡ ਹੋਣਗੇ ਤੇ ਲੋਕਾਂ ਨੂੰ ਲਾਲਚ ਹੋਏਗਾ ਵੀ ਸਾਨੂੰ ਸ਼ਾਇਦ ਅਧਿਆਪਕ ਦੀ ਨੌਕਰੀ ਮਿਲ ਹੀ ਜਾਵੇ। ਪਰ ਦੱਸੋ ਵੀ 7-8 ਮਹੀਨਿਆਂ ਦੇ ਵਿੱਚ ਕਿਹੜੇ ਸਕੂਲ ਅਪਗ੍ਰੇਡ ਕਰ ਸਕਦੇ ਤੁਸੀਂ? ਹੋਰ 4 ਮਹੀਨਿਆਂ ਨੂੰ ਤਾਂ ਚੋਣ ਜ਼ਾਬਤਾ ਲਾਗੂ ਹੋ ਜਾਣਾ, ਕੁਝ ਵੀ ਨਹੀਂ ਕਰ ਸਕਦੇ। ਸੋ ਇਹ ਲੋਲੀਪੌਪ ਜਿਹੜੇ ਦਿੱਤੇ ਜਾ ਰਹੇ ਆ, ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ। ਸਿਰਫ ਤੇ ਸਿਰਫ 2017 ਦੀਆਂ ਚੋਣਾਂ ਦੇ ਵਿੱਚ ਲਾਭ ਲੈਣ ਲਈ ਇਸ ਤਰ੍ਹਾਂ ਦੇ ਅਖਬਾਰੀ ਬਿਆਨ ਦਿੱਤੇ ਜਾ ਰਹੇ ਆ, ਇਹ ਕੋਈ ਨੀਤੀ ਦਾ ਹਿੱਸਾ ਨਹੀਂ ਹੈ। ਜੀ ਬਿਲਕੁਲ, ਵੋਟ ਬੈਂਕ ਹੈਗਾ ਆ ਕਿ ਜਿੱਥੇ ਜਿੱਥੇ ਤੁਹਾਨੂੰ ਲਾਲਚ ਦੇ ਸਕਦੇ ਦੇ ਲਓ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਸਰਕਾਰ ਦੀ ਤੇ ਸ਼੍ਰੋਮਣੀ ਕਮੇਟੀ ਦੀ। ਕੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਇਸ ਤੇ 1984 ਦੇ ਲਈ ਜਿਹੜਾ ਦਰਬਾਰ ਸਾਹਿਬ ਜਾਂਦੇ ਨੇ ਜੀ, ਅਕਾਲ ਤਖਤ ਦੇ ਲੋਕ ਜਾਂਦੇ ਨੇਗੇ ਮੱਥਾ ਟੇਕਣ, ਨਮਸਤਕ ਹੋਣ ਲਈ, ਤੇ ਇਸ ਟਾਈਮ ਤੇ ਇਹਨਾਂ ਨੇ ਬਚਣ ਦੀ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਨਾ ਵਾਪਰ ਜਾਏ? ਸਾਰੀਆਂ ਖਬਰਾਂ ਤੁਹਾਡੇ ਕੋਲ ਪਹੁੰਚ ਚੁੱਕੀਆਂ ਨੇ, ਖਬਰਾਂ ਦੇ ਬੁਲੇਟਿਨ ਰਾਹੀਂ ਵੀ ਤੇ ਵੱਖ-ਵੱਖ ਰਿਪੋਰਟਸ ਵੀ ਤੁਹਾਡੇ ਕੋਲ ਪਹੁੰਚੀਆਂ। ਉਹਦੇ ਤੋਂ ਇਹ ਆ ਵੀ ਇਹ ਠੀਕ ਹੈ ਕਿ ਥੋੜਾ ਬਹੁਤ ਸਥਿਤੀ ਉੱਥੇ ਤਣਾਅਪੂਰਨ ਰਹੀ। ਇਸ ਵਾਰ ਵੀ 32ਵਾਂ ਸਾਲ 32ਵੀਂ ਬਰਸੀ ਕਿਸਮ ਦੀ ਮਨਾਈ ਗਈ। ਵੈਸੇ ਤਾਂ ਪੂਰਾ ਹਫ਼ਤਾ ਹੀ ਜੂਨ ਦਾ ਜਿਹੜਾ ਆ ਕੁਝ ਉੱਥੇ ਤਣਾਅ ਵਾਲਾ ਰਹਿੰਦਾ, ਤੇ 6 ਜੂਨ ਨੂੰ ਕਿਉਂਕਿ ਅਰਦਾਸ ਦਿਵਸ ਮਨਾਇਆ ਜਾਂਦਾ ਜਾਂ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ, ਤੇ ਕੁਝ ਉਚੇਚ ਕਰਕੇ ਜਿਹੜਾ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਕਿਸਮ ਦਾ ਕੋਈ ਟਕਰਾਅ ਨਾ ਹੋਵੇ, ਜਿਸ ਨਾਲ ਪੰਜਾਬੀ ਸਮਾਜ ਦੇ ਵਿੱਚ ਜਾਂ ਸਿੱਖ ਸਮਾਜ ਦੇ ਵਿੱਚ ਕੁਝ ਨਵੀਆਂ ਪ੍ਰਸਥਿਤੀਆਂ ਨਾ ਪੈਦਾ ਹੋਣ। ਪਰ ਇਸ ਵਾਰ ਬਹੁਤ ਉਚੇਚ ਕੀਤਾ ਗਿਆ। 6 ਜੂਨ ਨੂੰ 8,000 ਦੇ ਕਰੀਬ ਤਾਂ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਦਰਬਾਰ ਸਾਹਿਬ ਦੇ ਬਾਹਰ ਜਿਹੜੇ ਤਾਇਨਾਤ ਕੀਤੇ ਗਏ। 6 ਹੋਰ ਕੰਪਨੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਲਾਈਆਂ ਗਈਆਂ। ਸ਼੍ਰੋਮਣੀ ਕਮੇਟੀ ਨੇ ਸਾਦੇ ਕੱਪੜਿਆਂ ਦੇ ਵਿੱਚ ਬਹੁਤ ਸਾਰੇ ਉੱਥੇ ਆਪਣੇ ਵਲੰਟੀਅਰਸ ਲਾ ਦਿੱਤੇ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਹਾਜ਼ਰ ਸੀ, ਜਿਹਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਵੀ ਸੀ, ਹੋਰ ਲੀਡਰਸ਼ਿਪ ਦੇ ਲੋਕ ਵੀ ਸੀ, ਵਰਸਾ ਸਿੰਘ ਬਟੂਆ ਵਗੈਰਾ ਵਗੈਰਾ। ਤੇ ਜਦੋਂ ਉੱਥੇ ਖਾਲਸਾ ਜ਼ਿੰਦਾਬਾਦ ਦੇ ਨਾਅਰੇ ਲੱਗੇ ਤੇ ਕੁਝ ਟਕਰਾਅ ਵੀ ਹੋਇਆ ਤੇ ਧੱਕਾ ਮੁੱਕੀ ਵੀ ਕੁਝ ਅਕਾਲੀ ਜਿਹੜੇ
MP ਹੈ ਉਹਨਾਂ ਨਾਲ ਜਾਂ ਅਕਾਲੀ ਲੀਡਰਾਂ ਨਾਲ ਕੀਤੀ ਗਈ। ਤੇ ਆਮ ਤੌਰ ਤੇ ਜਿਹੜੀ ਟਾਸਕ ਫੋਰਸ ਹੈ ਸ਼੍ਰੋਮਣੀ ਕਮੇਟੀ ਦੀ, ਏਦਾਂ ਦੀ ਹਾਲਾਤ ਜਦੋਂ ਹੁੰਦੇ ਆ ਤਾਂ ਉਸ ਦੇ ਥੋੜੇ ਟਕਰਾਅ ਚ ਆ ਜਾਂਦੇ, ਸੋ ਟਕਰਾਅ ਕਈ ਵਾਰੀ ਹਿੰਸਕ ਵੀ ਹੋ ਜਾਂਦਾ ਹੈ। ਅਕਾਲੀ ਆਗੂ ਵੀ ਟਕਰਾਅ ਦੇ ਵਿੱਚ ਕਈ ਵਾਰ ਆ ਜਾਂਦੇ ਆ, ਪਰ ਇਸ ਵਾਰ ਉਹ ਟਕਰਾਅ ਨਹੀਂ ਦੇਖਣ ਨੂੰ ਮਿਲਿਆ। ਉਹਨਾਂ ਨੇ ਉੱਥੋਂ ਜਾਣਾ ਬਿਹਤਰ ਸਮਝਿਆ, ਅਕਾਲੀ ਲੀਡਰਸ਼ਿਪ ਉੱਥੋਂ ਚਲੀ ਗਈ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਇਹ ਚੋਣ ਹੋ ਰਿਹਾ ਹੈ, ਨਹੀਂ ਤੇ ਸਿੱਖਿਆ ਨਹੀਂ ਸੀ। ਉਹਦੀ ਦੂਜੀ ਗੱਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ, ਫਿਰ ਢੱਡਰੀਆਂ ਵਾਲੇ ਦੇ ਨਾਲ ਹਰਨਾਮ ਸਿੰਘ ਖਾਲਸਾ ਉਹਨਾਂ ਦਾ ਜਿਹੜਾ ਇੱਕ ਟਕਰਾਅ, ਉਹ ਸਾਰੀ ਸਥਿਤੀ ਨੇ ਇੱਕ ਡਰ ਪੈਦਾ ਕੀਤਾ ਹੋਇਆ ਅਕਾਲੀ ਲੀਡਰਸ਼ਿਪ ਦੇ ਮਨ ਦੇ ਵਿੱਚ ਵੀ ਜੇ ਇਹ ਟਕਰਾਅ ਹਿੰਸਕ ਹੋ ਗਿਆ ਤੇ ਇਹਦਾ ਇੱਕ ਲਾਭ ਜਿਹੜਾ ਆ ਕੁਝ ਉਹ ਜਥੇਬੰਦੀਆਂ ਐਂਟੀ ਬਾਦਲ ਹੈ ਤੇ ਉਹਨਾਂ ਨੇ ਸ਼ਾਇਦ ਚੋਣਾਂ ਦੇ ਵਿੱਚ ਆਪਣੇ ਆਪਣੇ ਢੰਗ ਦੇ ਨਾਲ ਵਿਚਰਨਾ ਹੈ, ਤੇ ਉਹ ਸਾਰਾ ਜਿਹੜਾ ਵੋਟ ਬੈਂਕ ਪਹਿਲੇ ਖੁੱਸ ਚੁੱਕਾ ਪੰਥਕ ਵੋਟ ਬੈਂਕ, ਉਹ ਵੋਟ ਬੈਂਕ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਇਹਨਾਂ ਨੂੰ ਪੈਣਾ ਉਹ ਵੀ ਕਿਤੇ ਨਾਰਾਜ਼ ਨਾ ਹੋ ਜਾਏ। ਇਸ ਕਰਕੇ ਇੱਕ ਹਿੰਸਕ ਕਿਸਮ ਦੇ ਟਕਰਾਅ ਤੋਂ ਇੱਕ ਬਚਾਅ ਦੀ ਮੁਦਰਾ ਦੇ ਵਿੱਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਜੀ। ਜੀ ਬਿਲਕੁਲ। ਤੇ ਅਖੀਰ ਦੇ ਵਿੱਚ ਮੇਰਾ ਸਵਾਲ ਹੋਊਗਾ, ਸਾਧਵੀ ਪ੍ਰਾਚੀ ਜਿਹੜੀ ਬਿਲਕੁਲ ਆਪਣੇ ਖਬਰਾਂ ਦੇ ਵਿੱਚ ਹੀ ਰਹਿੰਦੀ ਹੈ ਜੀ, ਕੋਈ ਨਾ ਕੋਈ ਪੁੱਠਾ ਸਿੱਧਾ ਬਿਆਨ ਦਿੰਦੀ ਹੈ, ਤੇ ਇਸੇ ਤਰ੍ਹਾਂ ਦਾ ਇੱਕ ਹੋਰ ਬਿਆਨ ਹੁਣ ਪਾਗਲਪਨ ਵਾਲਾ ਦਿੱਤਾ। ਬੜੀ ਤਕਲੀਫ ਹੁੰਦੀ ਹੈ, ਬੜਾ ਦੁੱਖ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੀ ਭਾਸ਼ਾ 'ਚ ਗੱਲ ਕਰਦੇ ਆ। ਸਮਝ ਨਹੀਂ ਆਉਂਦੀ ਕਿ ਭਾਰਤ ਦੇ ਉੱਤੇ ਹੁਕੂਮਤ ਕਰਦੀ ਜਿਹੜੀ ਧਿਰ ਹੈ ਵੀ ਉਹ ਇਸ ਮਸਲੇ ਨੂੰ ਕਿਉਂ ਨਹੀਂ ਸੀਰੀਅਸਲੀ ਲੈਂਦੀ। ਵੀ ਉਹਨਾਂ ਦਾ ਹੀ ਇੱਕ ਵਿਅਕਤੀ ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਵਿਅਕਤੀ ਵੀ ਅਕਸਰ ਬਿਆਨ ਦਿੰਦੇ ਆ, ਉਹ ਜਦੋਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ ਵੀ ਦੇਖੋ ਜੀ ਕਾਂਗਰਸ ਮੁਕਤ ਤਾਂ ਕਰ ਦਿੱਤਾ ਹਿੰਦੁਸਤਾਨ ਨੂੰ, ਜਦਕਿ ਕਾਂਗਰਸ ਮੁਕਤ ਕਿਤੇ ਨਹੀਂ ਹੋਇਆ ਹਿੰਦੁਸਤਾਨ। ਜਿਹੜੀਆਂ 5 ਸੂਬਿਆਂ ਦੇ ਵਿੱਚ ਚੋਣਾਂ ਹੋਈਆਂ, ਉਹਨਾਂ ਚੋਣਾਂ ਦੇ ਨਤੀਜੇ ਤੁਸੀਂ ਦੇਖ ਲਓ, ਉਹਦੇ ਤੁਹਾਨੂੰ ਪਤਾ ਲੱਗੇਗਾ ਵੀ ਕਿਵੇਂ ਭਾਰਤੀ ਜਨਤਾ ਪਾਰਟੀ ਨੇ ਠੀਕ ਹੈ ਆਸਾਮ ਦੇ ਵਿੱਚ ਜਿੱਤ ਹਾਸਲ ਕੀਤੀ ਹੈ, ਪਰ ਓਵਰਆਲ ਜਿਹੜੀਆਂ ਸੀਟਾਂ 5 ਸੂਬਿਆਂ ਦੇ ਵਿੱਚ ਗਈਆਂ, ਕਾਂਗਰਸ ਨੇ ਲਗਭਗ ਡਬਲ ਸੀਟਾਂ ਜਿਹੜੀਆਂ ਜਿੱਤੀਆਂ ਤੇ ਬੀਜੇਪੀ ਦੀਆਂ ਸੀਟਾਂ ਘੱਟ ਹੈ। ਪਰ ਸਾਧਵੀ ਪ੍ਰਾਚੀ ਨੇ ਕਹਿਤਾ, ਨਵਾਂ ਕਿਸਮ ਦਾ ਵਿਵਾਦ ਪੈਦਾ ਕੀਤਾ ਕਿ ਕਾਂਗਰਸ ਤੋਂ ਤਾਂ ਹਿੰਦੁਸਤਾਨ ਨੂੰ ਮੁਕਤ ਕਰਵਾ ਲਿਆ, ਇਹ ਮਿਸ਼ਨ ਤਾਂ ਅਸੀਂ ਪੂਰਾ ਕਰ ਲਿਆ, ਹੁਣ ਜਿਹੜਾ ਹਿੰਦੁਸਤਾਨ ਹੈ ਇਸ ਮੁਲਕ ਨੂੰ ਮੁਸਲਮਾਨਾਂ ਤੋਂ ਵੀ ਮੁਕਤ ਕਰਾਉਣ ਦਾ ਸਮਾਂ ਆ ਗਿਆ ਤੇ ਇਹਦੇ ਤੇ ਅਸੀਂ ਕੰਮ ਵੀ ਸ਼ੁਰੂ ਕਰ ਦਿੱਤਾ। ਇਹ ਹੁਣ ਵਿਸ਼ਵ ਹਿੰਦੂ ਪਰਿਸ਼ਦ ਦੀ ਲੀਡਰ ਹੈ ਸਾਧਵੀ ਪ੍ਰਾਚੀ। ਪਹਿਲੀ ਗੱਲ ਤਾਂ ਸਾਧਾ ਸੰਤਾਂ ਨੂੰ ਏਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਹੈ, ਪਰ ਸਾਡੇ ਇੱਥੇ ਸਾਧ ਸੰਤ ਜਿਹੜੇ ਆ ਵਿਸ਼ਵ ਹਿੰਦੂ ਪਰਿਸ਼ਦ ਦੇ ਜਾਂ RSS ਦੇ ਘੇਰੇ ਚ ਆਉਣ ਵਾਲੇ ਲੋਕ ਜਿਹੜੇ ਆ, ਜਾਂ ਕੱਟੜ ਕਿਸਮ ਦੀਆਂ ਜਥੇਬੰਦੀਆਂ ਦੇ ਲੋਕ ਜਿਹੜੇ ਆ, ਕਹਿੰਦੇ ਆਪਣੇ ਆਪ ਨੂੰ ਸੰਤ ਹੈ, ਕੱਪੜੇ ਉਹ ਗੇਰੂ ਪਾਉਂਦੇ ਆ ਜਾਂ ਉਹ ਸਾਫ਼ ਚਿੱਟੇ ਕੱਪੜੇ ਪਾਉਂਦੇ ਆ, ਤੇ ਉਹਨਾਂ ਦੇ ਲਫ਼ਜ਼ ਜਿਹੜੇ ਆ ਉਹਨਾਂ 'ਚ ਖੂਨ ਦੀ ਜਿਹੜੀ ਬੋ ਆਉਂਦੀ ਹੈ। ਇਸ ਤਰ੍ਹਾਂ ਦੇ ਲਫ਼ਜ਼ਾਂ ਦੀ ਵਰਤੋਂ ਭਾਰਤ ਦੇ ਵਿੱਚ, ਉਸ ਭਾਰਤ ਵਿੱਚ ਜਿਸ ਭਾਰਤ ਦੇ ਵਿੱਚ ਪਾਕਿਸਤਾਨ ਤੋਂ ਵੀ ਜ਼ਿਆਦਾ ਮੁਸਲਿਮ ਭਾਈਚਾਰਾ ਰਹਿੰਦਾ ਹੋਵੇ, 20 ਕਰੋੜ ਦੇ ਕਰੀਬ 18-19-20 ਕਰੋੜ ਦੇ ਕਰੀਬ ਮੁਸਲਿਮ ਆਬਾਦੀ ਆ ਭਾਰਤ ਦੇ ਵਿੱਚ, ਤੇ ਇਹ ਮੁਸਲਿਮ ਆਬਾਦੀ ਕਦੇ ਵੀ ਭਾਰਤ ਦੀ ਜਿਹੜੀ ਮੁੱਖ ਧਾਰਾ ਉਹਦੇ ਤੋਂ ਵੱਖ ਨਹੀਂ ਦਿਖਾਈ ਦਿੱਤੀ ਕਦੀ ਵੀ, ਜਦਕਿ ਬਹੁਤ ਵਾਰ, ਇੱਕ ਨਹੀਂ ਬਹੁਤ ਵਾਰ ਉਹਨਾਂ ਦੇ ਨਾਲ ਗੈਰ ਮਨੁੱਖੀ ਜਿਹੜਾ ਵਿਹਾਰ ਕੀਤਾ ਜਾਂਦਾ ਰਿਹਾ। ਉਹਦੇ ਬਾਵਜੂਦ ਭਾਰਤ ਦਾ ਮੁਸਲਮਾਨ ਭਾਰਤ ਦੀ ਏਕਤਾ ਅਖੰਡਤਾ ਦਾ ਪ੍ਰਤੀਕ ਹੈ, ਪਰ ਭਾਰਤ ਨੂੰ ਮੁਸਲਿਮ ਮੁਕਤ ਕਰਨ ਦੇ ਦਾਅਵੇ ਕਰਨ ਵਾਲੀ ਸਾਧਵੀ ਪ੍ਰਾਚੀ, ਜੇ ਸਰਕਾਰ ਅੱਜ ਕੰਮ ਕਰੇ ਤਾਂ ਇੱਕ ਦਿਨ ਵੀ ਉਹ ਖੁੱਲੀ ਨਹੀਂ ਘੁੰਮਣੀ ਚਾਹੀਦੀ। ਪਰ ਕਿਉਂਕਿ ਸਰਕਾਰ 'ਚ ਬੈਠੇ ਕੁਝ ਲੋਕ ਜਿਹੜੇ ਖੁਦ ਇਹ ਚਾਹੁੰਦੇ ਆ ਕਿ ਇਸ ਤਰ੍ਹਾਂ ਦਾ ਇੱਕ ਧਰੂਵੀਕਰਨ ਕਰ ਦਿੱਤਾ ਜਾਏ, ਤਾਂ ਜੋ ਉੱਤਰ ਪ੍ਰਦੇਸ਼ ਦੇ ਉੱਤਰ ਪ੍ਰਦੇਸ਼ 'ਚ ਕਿਹਾ ਉਹਨੇ ਸਾਧਵੀ ਨੇ, ਉੱਤਰ ਪ੍ਰਦੇਸ਼ ਦੇ ਰੁੜਕੀ ਦੇ ਵਿੱਚ ਕਿਹਾ, ਉੱਥੇ 2 ਭਾਈਚਾਰਿਆਂ 'ਚ ਝੜਪ ਵੀ ਹੋਈ ਹੈ ਥੋੜੇ ਦਿਨ ਪਹਿਲਾਂ। ਉੱਥੇ ਕਬਾੜ ਦੀ ਦੁਕਾਨ ਜਬਰੀ ਖਾਲੀ ਕਰਾਉਣ ਲਈ ਉੱਥੇ 2 ਕਮਿਊਨਿਟੀਆਂ ਝਗੜੀਆਂ, ਜਿਸ 'ਚ 24-25 ਲੋਕ ਜਿਹੜੇ ਜ਼ਖਮੀ ਵੀ ਹੋਏ ਆ। ਅਸਲ 'ਚ ਯੂਪੀ ਦੇ ਵਿੱਚ ਵੀ 2017 'ਚ ਚੋਣਾਂ ਹੈ, ਤੇ RSS ਦੇ ਇਸ਼ਾਰੇ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਇਸ਼ਾਰੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਲਾਭ ਪਹੁੰਚਾਉਣ ਲਈ ਇੱਕ ਕਹਿ ਲਓ ਵੀ ਕੇਂਦਰੀਕਰਨ ਜਾਂ ਧਰੂਵੀਕਰਨ ਜਿਹੜਾ ਹੁੰਦਾ ਵੋਟਾਂ ਦਾ ਕਰਨ ਵਾਸਤੇ, ਤਾਂ ਜੋ ਜਿਹੜੀ ਸਵਰਨ ਵੋਟ ਹੈਗੀ, ਹਿੰਦੂ ਸਵਰਨ ਵੋਟ ਜਿਹੜੀ ਹੈ ਇੱਕ ਪਾਸੜ ਹੋ ਕੇ ਸਾਰੀ ਜਿਹੜੀ ਹੈ ਉਹ ਪੈ ਜਾਏ ਕਾਂਗਰਸ ਤੋਂ ਬਾਹਰ ਜਾ ਕੇ BJP ਨੂੰ। ਇਹ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸਾਧਵੀ ਪ੍ਰਾਚੀ ਕਰ ਰਹੀ ਹੈ, ਪਰ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਉਹਦੇ ਤੇ ਤੁਰੰਤ ਐਕਸ਼ਨ ਲਵੇ। ਪਰ ਸਰਕਾਰ ਨੇ ਐਕਸ਼ਨ ਨਹੀਂ ਲੈਣਾ, ਕਿਉਂਕਿ ਸਰਕਾਰ ਨੂੰ ਚਲਾ ਰਹੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਆਪਣੇ ਇੱਕ ਮਨਸੂਬੇ ਹੈ। ਉਹਨਾਂ ਮਨਸੂਬਿਆਂ ਨੂੰ ਪੂਰਾ ਕਰਨ ਵਾਸਤੇ ਇਸ ਤਰ੍ਹਾਂ ਦੇ ਕੁਝ ਲੋਕ ਛੱਡੇ ਹੋਏ ਹੈ ਜਿਹੜੇ ਇਸ ਤਰ੍ਹਾਂ ਦੇ ਬੇਹੂਦਾ ਕਿਸਮ ਦੇ, ਵਾਹੀਆਤ ਕਿਸਮ ਦੇ ਬਿਆਨ ਦਿੰਦੇ ਆ। ਇਹਨਾਂ ਦੇ ਖਿਲਾਫ ਤਾਂ ਭਾਰਤ ਦਾ ਜਿਹੜਾ ਆਮ ਸੈਕੂਲਰ ਵਿਅਕਤੀ ਹੈ, ਬਿਨਾਂ ਕਿਸੇ ਜ਼ਾਤ, ਬਿਨਾਂ ਕਿਸੇ ਧਰਮ ਜਾਂ ਬਿਨਾਂ ਕਿਸੇ ਇਲਾਕੇ ਨੂੰ ਦੇਖਦਿਆਂ ਹੋਇਆ ਉਹਨਾਂ ਨੂੰ ਸਾਈਡ ਲਾਈਨ ਕਰਕੇ ਇੱਕ ਮਨੁੱਖ ਹੋਣ ਦੇ ਨਾਤੇ ਤੇ ਆਮ ਬੰਦੇ ਨੂੰ ਸ਼ਾਇਦ ਲੜਾਈ ਦੇ ਮੈਦਾਨ ਦੇ ਵਿੱਚ ਨਿਤਰਨ ਦੀ ਜ਼ਰੂਰਤ ਹੈ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਬਲਵਿੰਦਰ ਜੀ। ਤੇ ਸਾਡੇ ਬਹੁਤ ਸਾਰੇ ਸਰੋਤੇ ਲਗਾਤਾਰ ਸਾਨੂੰ ਫੋਨ ਵੀ ਕਰ ਰਹੇ ਨੇ। ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਲਿਸਨਰਸ ਨੂੰ ਜਿਹੜੇ ਆ ਉਹ ਮਿਲਿਆ ਜਾ ਸਕੇ
ਕੱਲ ਤੇ ਪਰਸੋਂ 2 ਦਿਨਾਂ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਸਰੋਤੇ ਸੰਸਸ਼ੀਲ ਸਾਡੇ ਨਾਲ ਮੰਗਲਵਾਰ ਨੂੰ ਹੁੰਦੇ ਨੇ ਜੀ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।